ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਵੀਰ ਸਿੰਘ ਨੂੰ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਅੱਜ 1 ਅਗਸਤ ਦਿਨ ਸੋਮਵਾਰ ਤੇ ਸਾਡੇ ਨਾਲ ਅੱਜ ਦੇ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਨੰਬਰ 408 272 2500 408 272 2500। ਇਸ ਦੇ ਨਾਲ ਸੁਰਜੀਤ ਸਿੰਘ ਅਤੇ ਮਹਿੰਦਰ ਕੌਰ ਗੁਰਾਇਆ ਸੈਨ ਹੋਜ਼ੇ ਤੋਂ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ, ਕੋਈ ਬਿਜ਼ਨਸ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸਹਿਯੋਗ ਦੇਣਾ ਚਾਹੁੰਦੇ ਹੋ, ਤਾਂ ਉਸ ਦੇ ਲਈ ਕਾਲ ਕਰ ਸਕਦੇ ਹੋ 408 722 7698 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਆਪਾਂ ਸ਼ੁਰੂ ਕਰਦੇ ਹਾਂ। ਹੈਰਾਨੀਜਨਕ ਢੰਗ ਦੇ ਨਾਲ ਨਰਸਿੰਘ ਭਲਵਾਨ ਰੀਓ ਦੇ ਰਾਹ ਪਿਆ। ਹਾਂਜੀ, ਸ਼ਾਮੀ ਇਹ ਖਬਰ ਆਈ ਹੈ ਕਿ ਨਰਸਿੰਘ ਯਾਦਵ ਹੈ ਜਿਹੜਾ ਭਲਵਾਨ, ਜਿਹੜਾ ਕਿ ਐਨ ਮੌਕੇ ਤੇ ਰੀਓ ਜਾਂਦਾ ਜਾਂਦਾ ਅੜਿੱਕਾ ਪਵਾ ਬੈਠਾ ਸੀਗਾ। ਹੁਣ ਖਬਰ ਆਈ ਕਿ ਉਹਦੇ ਅੜਿੱਕੇ ਸਾਰੇ ਸਾਫ਼ ਹੋ ਗਏ ਆ। ਜਿਹੜੀ ਸਾਡੇ ਇੱਥੋਂ ਦੀ ਜਿਹੜੀ ਐਂਟੀ ਡੋਪਿੰਗ ਏਜੰਸੀ ਹੈ, ਨਾਡਾ ਜਿਹਨੂੰ ਕਹਿ ਦਿੰਦੇ ਆ, ਉਹਨੇ ਅੱਜ ਬੜੇ ਹੈਰਾਨੀਜਨਕ ਢੰਗ ਦੇ ਨਾਲ ਕਹਿ ਦਿੱਤਾ ਕਿ ਜੀ ਜੋ ਪੱਖ ਰੱਖਿਆ ਸੀਗਾ ਨਰਸਿੰਘ ਯਾਦਵ ਨੇ ਕਿ ਮੇਰੇ ਖਾਣੇ ਦੇ ਵਿੱਚ ਕੁਛ ਮਿਲਾਇਆ ਗਿਆ, ਕੁਛ ਸ਼ੱਕੀ ਲੋਕਾਂ ਨੇ ਉਹ ਦਵਾਈ ਪਾਈ ਹੈ, ਉਹੀ ਮੇਰਾ ਜਿਹੜਾ ਨਮੂਨਾ ਹੈ ਉਹ ਪੋਜ਼ਿਟਿਵ ਕਰ ਗਈ। ਇਸ ਕਰਕੇ ਉਹਨੂੰ ਸ਼ੱਕ ਦੇ ਆਧਾਰ ਤੇ ਜਿਹੜਾ ਰੀਓ ਦੇ ਲਈ ਤੋਰਿਆ ਜਾਂਦਾ ਹੈ। ਹੁਣ ਸਾਰੇ ਭਾਰਤੀ ਮੀਡੀਆ ਨੇ ਗੱਲ ਚੁੱਕਤੀ ਹੈ ਜੀ, ਕਹਿੰਦੇ ਕਿ ਨਰਸਿੰਘ ਜਿਹੜਾ ਆ ਉਹ ਰਾਹ ਪੈ ਗਿਆ, ਰੀਓ ਦੇ ਰਾਹ ਪੈ ਗਿਆ ਰੀਓ। ਪਰ ਹਾਲੇ ਉਹ ਕਹਿੰਦੇ ਕਿ ਹਾਲੇ ਰਾਹ ਨਹੀਂ ਪਿਆ, ਹਾਲੇ ਵਾਹ ਪੈਣਾ ਹੈ। ਕਿਉਂਕਿ ਨਾਡਾ ਨੇ ਜਿਹੜੀ ਇਹਨੂੰ ਹਰੀ ਝੰਡੀ ਦਿੱਤੀ ਹੈ, ਅੱਗੇ ਇਹਦੇ ਹੋਰ ਫਟਕ ਆ। ਕਿਉਂਕਿ ਜੇ ਇਹਨੇ ਓਲੰਪਿਕ ਦੇ ਵਿੱਚ ਜਾਣਾ ਆ ਤਾਂ ਇਹਨੂੰ ਇੱਕ ਵਾਰੀ ਵਾਡਾ ਵਾਲਾ ਜਿਹੜਾ ਵੱਡਾ ਫਟਕ ਹੈ ਉਹ ਲੰਘਣਾ ਪਵੇਗਾ। ਔਰ ਉਹਦੇ ਲਈ ਇਹਦੇ ਕੋਲ ਸਮਾਂ ਆ। ਹੁਣ ਲਾ ਲਈਏ ਜੇ ਅੱਜ ਦੀ 1 ਤਰੀਕ ਹੈ ਜਿਹੜੀ ਭਾਰਤ ਦੇ ਵਿੱਚ ਉਹ ਮੁੱਕ ਚੱਲੀ ਹੈ, ਦਿਨ ਇਹਦੇ ਕੋਲ 3 ਨੇ ਹੋਰ, ਕਿਉਂਕਿ 5 ਤਰੀਕ ਤੋਂ ਓਲੰਪਿਕ ਜਿਹੜੀ ਸ਼ੁਰੂ ਹੋ ਰਹੀ ਹੈ, ਕੰਪੀਟੀਸ਼ਨ ਸ਼ੁਰੂ ਹੋ ਜਾਣਗੇ 6-7 ਤੋਂ। ਤਾਂ ਇਹਦੇ ਕੋਲ ਜਿਹੜੇ 3-4 ਦਿਨ ਆ ਇਹ ਮਹੱਤਵਪੂਰਨ ਹੈ। ਦੱਸਦੇ ਤਾਂ ਹੁਣ ਇਹ ਹੈ ਕਿ ਜਾਰਜੀਆ ਲਈ ਨਰਸਿੰਘ ਨੂੰ ਜਲਦੀ ਜਲਦੀ ਰਵਾਨਾ ਕੀਤਾ ਜਾ ਰਿਹਾ ਕਿ ਉੱਥੇ ਆਪਣਾ ਨਮੂਨਾ ਦੇਵੇਗਾ। ਹੁਣ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀ ਨਾਡਾ ਇਸ ਗੱਲ ਤੇ ਅੜੀ ਹੋਈ ਸੀ, ਆਡਾ ਲਾਈ ਬੈਠੀ ਸੀ ਨਾਡਾ ਕਿ ਅਸੀਂ ਇਹਨੂੰ ਨਹੀਂ ਜਾਣਦੇ ਅੱਗੇ, ਕਿਉਂਕਿ ਇਹ ਪੋਜ਼ਿਟਿਵ ਆਇਆ ਡੋਪ ਟੈਸਟ ਦੇ ਵਿੱਚ, ਉਹ ਯਕਦਮ ਹੁਣ ਪਲਟ ਕਿਉਂ ਗਈ? ਔਰ ਇਹ ਇੱਕ ਨਮੂਨਾ ਨਹੀਂ ਸੀ, 2 ਨਮੂਨੇ ਲਏ ਨੇ ਨਾਡਾ ਨੇ ਔਰ ਦੋਵੇਂ ਪੋਜ਼ਿਟਿਵ ਆਏ ਨੇ। ਅੱਜ ਦੋਵੇਂ ਨੈਗੇਟਿਵ ਕਿਵੇਂ ਹੋ ਗਏ? ਇਹ ਕਮਾਲ ਦੀ ਗੱਲ ਹੈ ਕਿ ਅੱਜ ਤੁਸੀਂ ਸ਼ੱਕ ਨੂੰ ਆਧਾਰ ਬਣਾ ਕੇ ਉਹਨੂੰ ਉਧਰ ਨੂੰ ਤੋੜ ਦਿੱਤਾ ਤੇ ਇੰਨੀ ਖੱਜਲ ਖੁਆਰੀ, ਉਹਨੂੰ ਮਾਨਸਿਕ ਤੌਰ ਤੇ ਤੋੜਿਆ ਕਿੰਨਾ। ਹੁਣ ਤੁਸੀਂ ਆਪ ਵੇਖੋ, ਜਿਹੜਾ ਇੱਕ ਭਲਵਾਨ ਦੁਨੀਆ ਦੀ ਜੰਗ ਵਿੱਚ ਕੁੱਦਣ ਜਾ ਰਿਹਾ, ਦੁਨੀਆ ਦੀ ਜੰਗ ਹੈ, ਓਲੰਪਿਕ ਕੋਈ ਇਹ ਨਹੀਂ ਕੋਈ ਪੇਂਡੂ ਟੂਰਨਾਮੈਂਟ ਹੈ ਜਿੱਥੇ ਜਾ ਕੇ ਲੱਲਾ ਝੱਲਾ ਵੀ ਦਾਲ ਆ ਜਾਏਗਾ। ਉੱਥੇ ਦੁਨੀਆ ਦਾ ਭੇੜ ਆ। ਤੁਸੀਂ ਦੁਨੀਆ ਦੇ ਭੇੜ ਤੇ ਜਾਣ ਤੋਂ ਪਹਿਲਾਂ ਉਸ ਬੰਦੇ ਨਾਲ ਕਿੱਡੀ ਮਾਨਸਿਕ ਖੇਡ ਖੇਡ ਰਹੇ ਹੋ। ਉਹਨੂੰ ਉਹਦਾ ਮਨੋਬਲ ਤੁਸੀਂ ਬਿਲਕੁਲ ਚਕਨਾਚੂਰ ਕਰ ਦਿੱਤਾ। ਜੇਕਰ ਕੁਝ ਹੈ ਹੀ ਨਹੀਂ ਸੀ ਤੇ ਫਿਰ ਤੁਸੀਂ ਆਹ ਜਿਹੜਾ ਰੱਟਾ ਕਾਹਤੋਂ ਪਾਇਆ? ਹੁਣ ਦੂਜੀ ਗੱਲ ਕਿ ਜੇ ਇਹ ਸਭ ਕੁਝ ਸਿਆਸੀ ਦਬਾਅ ਹੇਠ ਕੀਤਾ ਜਾ ਰਿਹਾ ਤਾਂ ਫਿਰ ਦੇਖੋ, ਕਿਉਂਕਿ ਜਿਹੜੀ ਵੀ ਸਟੇਰਾਇਡ ਜਾਂ ਜਿਹੜੀ ਪਾਬੰਦੀਸ਼ੁਦਾ ਦਵਾਈ ਇੱਕ ਵਾਰੀ ਅੰਦਰ ਚਲੀ ਜਾਂਦੀ ਹੈ, ਦੱਸਦੇ ਇਹ ਹੈ ਕਿ ਜਿਹੜੀਆਂ ਨਾਡਾ ਵਾਡਾ ਇਹ ਏਜੰਸੀਆਂ ਨੇ, ਇਹਨਾਂ ਦੇ ਵਿੱਚ 6-6 ਮਹੀਨੇ ਪੁਰਾਣਾ ਪਿਆ ਵੀ ਸਟੇਰਾਇਡ ਆ ਜਾਂਦਾ। ਹੁਣ ਜੇ ਨਾਡਾ ਕੋਲ ਉਹ ਵਾਕਈ ਪੋਜ਼ਿਟਿਵ ਆਏ ਆ ਤੇ ਵਾਡਾ ਕੋਲ ਜਾ ਕੇ ਨੈਗੇਟਿਵ ਕਿਵੇਂ ਹੋ ਜਾਣਗੇ? ਇਹ ਬਹੁਤ ਵੱਡੀ ਇੱਕ ਕਹਿ ਸਕਦੇ ਹਾਂ ਕਿ ਸਵਾਲੀਆ ਫਿਕਰੇ ਦੀ ਹੇਠ ਆਉਂਦੀ ਕਹਾਣੀ ਹੈ। ਤੇ ਦੂਜੀ ਗੱਲ, ਜੇ ਉੱਥੇ ਜਾ ਕੇ ਉਹ ਨੈਗੇਟਿਵ ਆਉਂਦਾ ਹੈ ਤੇ ਜਿਹੜੇ ਫਿਰ ਇੱਥੋਂ ਵਾਲੇ 2 ਟੈਸਟ ਪੋਜ਼ਿਟਿਵ ਆਏ ਉਹ ਕਿਵੇਂ ਆ ਗਏ? ਕਿਉਂਕਿ ਸਮਾਂ ਉੱਥੇ ਜਾ ਕੇ ਵਾਡਾ ਕੋਲ ਪਹੁੰਚਣ ਲੱਗਿਆ ਕੋਈ ਸਮਾਂ ਜ਼ਿਆਦਾ ਨਹੀਂ ਲੱਗਣਾ, 5-7 ਦਿਨ ਦਾ ਫਰਕ ਆ। ਇਹ ਸੈਂਪਲ ਹੈ ਜਿਹੜੇ ਪਿਛਲੇ ਮਹੀਨੇ ਭਰੇ ਗਏ ਸਨ, ਜੂਨ ਦੇ ਅਖੀਰ ਦੇ ਵਿੱਚ ਭਰਿਆ ਗਿਆ ਸੀ, 1 ਤੇ 1 ਮੇਰੇ ਖਿਆਲ ਦੇ ਨਾਲ ਜੁਲਾਈ ਦੇ ਵਿੱਚ। ਤਾਂ ਇਹ ਜਿਹੜੇ ਸੈਂਪਲ ਭਰਿਆ ਨੂੰ ਜੇ ਸਮਾਂ ਲਾ ਲਈਏ ਤਾਂ ਕੋਈ ਬਹੁਤਾ ਨਹੀਂ ਹੋਇਆ। ਤਾਂ ਇਸ ਦੌਰਾਨ ਜੇ ਉੱਥੇ ਜਾ ਕੇ ਉਹ ਨੈਗੇਟਿਵ ਆ ਜਾਂਦਾ, ਉਹਦਾ ਸੈਂਪਲ ਨਮੂਨਾ ਜਿਹੜਾ ਨੈਗੇਟਿਵ ਆਉਂਦਾ, ਇੱਥੇ 2 ਵਾਰੀ ਜਿਹੜਾ ਪੋਜ਼ਿਟਿਵ ਆਇਆ ਤੇ ਕਹਾਣੀ ਫਿਰ ਜਿਹੜੀ
ਉਹੀ ਦੁਹਰਾਈ ਗਈ ਹੈ ਜਿਹੜੀ ਨਰਸਿੰਘ ਰੌਲਾ ਪਾਉਂਦਾ ਸੀਗਾ ਕਿ ਮੇਰੇ ਨਾਲ ਧੋਖਾ ਹੋਇਆ। ਤੇ ਜੇ ਇਹ ਸਭ ਕੁਛ ਆਉਂਦਾ ਕਿ ਇੱਥੋਂ ਵੀ ਪੋਜ਼ਿਟਿਵ ਆ ਜਾਂਦਾ, ਉੱਥੇ ਜਾ ਕੇ ਇੱਥੇ ਹੁਣ ਭੇਜ ਦਿੱਤਾ, ਉੱਥੇ ਜਾ ਕੇ ਜੇ ਪੋਜ਼ਿਟਿਵ ਆ ਗਿਆ ਫਿਰ ਇਹ ਕਿੱਧਰ ਨੂੰ ਮੂੰਹ ਦਿਖਾਉਣਗੇ। ਇਹ ਹਾਲੇ ਜਿਹੜੀਆਂ ਇਹ ਸਾਰੀਆਂ ਕਾਰਗੁਜ਼ਾਰੀਆਂ ਸਵਾਲੀਆ ਘੇਰੇ ਦੇ ਹੇਠ ਹੈ। ਪਰ ਜੇ ਨਰਸਿੰਘ ਯਾਦਵ ਹੈ ਜਿਹੜਾ, ਜੇ ਸਾਰੀਆਂ ਅੜਿੱਕਿਆਂ ਨੂੰ ਪਾਰ ਕਰਕੇ ਚਲਾ ਜਾਂਦਾ ਉੱਥੇ, ਤਾਂ ਮੈਡਲ ਦੀ ਸੰਭਾਵਨਾ ਬਹੁਤ ਵੱਡੀ ਪ੍ਰਬਲ ਆ। ਜੀ ਜੀ ਜੀ। ਤੇ ਅੱਗੇ ਆਪਾਂ ਵਧੀਏ ਮਿੰਟੂ ਜੀ, ਵੀ ਆਪ ਦੀ ਸੂਚੀ ਅੱਜ ਵੀ ਜਾਰੀ ਨਾ ਹੋਈ, ਸਮਰਥਕ ਵੀ ਮਾਯੂਸ ਹੋਏ। ਆਪ ਦੀ ਸੂਚੀ ਹੋ ਗਈ ਕਸੂਤੀ। ਇਹ ਕਸੂਤੀ ਹੋ ਗਈ ਹੈ ਜਿਹੜੀ ਸਨੀ ਦਿਓਲ ਦੇ ਡਾਇਲਾਗ ਵਾਂਗੂ ਤਰੀਕ ਪੇ ਤਰੀਕ, ਤਰੀਕ ਪੇ ਤਰੀਕ, ਤਰੀਕ ਪੇ ਤਰੀਕ ਹੀ, ਔਰ ਉਡੀਕ ਪੇ ਉਡੀਕ, ਉਡੀਕ ਪੇ ਉਡੀਕ। ਇਹ ਤਰੀਕ ਤੇ ਉਡੀਕ ਦੋਵਾਂ ਦੀ ਨਾਲ ਹੀ ਚਲੀ ਜਾਂਦੀ। ਮੇਰੇ ਕੁਝ ਦੋਸਤ ਤੇ ਸਵੇਰ ਦੇ ਵਿਚਾਰੇ ਜਿਹੜੇ ਉਹਨਾਂ ਨੇ ਚਾਹ ਪਾਣੀ ਵੀ ਛੱਡੇ ਹੋਏ ਸਨ, ਕਿਉਂਕਿ ਪਾਰਟੀ ਜਾਣ ਤੋਂ ਪਿਆਰੀ ਹੁੰਦੀ ਆ, ਤੇ ਉਹ ਲੈਪਟਾਪ ਦੇ ਮੂਹਰੇ ਬੈਠੇ ਸੀ, ਅੱਗੇ ਟੈਲੀਵਿਜ਼ਨ ਵੀ ਲੱਗੇ ਹੋਏ ਸਨ ਕਿ ਹੁਣ ਆਈ ਸੂਚੀ, ਹੁਣ ਆਈ, ਹੁਣ ਆਈ। ਸ਼ਾਮ ਨੂੰ ਇਹ ਖਬਰ ਆਈ ਕਿ ਭਾਈ ਸੂਚੀ ਹੈ ਜਿਹੜੀ ਉਹ ਅੱਗੇ ਫੇਰ ਪਾਈ। ਇਹ ਸੂਚੀ ਜਿਹੜੀ ਇਹਨਾਂ ਨੇ ਪਾਈ ਹੈ, ਤੇ ਇਹ ਸੂਚੀ ਭੰਬਲ ਭੂਸਿਆਂ 'ਚ ਪਾਈ ਫਿਰਦੀ ਹੈ। ਸਭ ਆਪ ਵੀ ਭੰਬਲ ਭੂਸਿਆਂ 'ਚ ਆਪ ਵੀ ਪਈ ਫਿਰਦੀ ਹੈ, ਤੇ ਨਾਲ ਜਿਹੜੇ ਸਮਰਥਕ ਉਹ ਵੀ ਪਏ ਫਿਰਦੇ ਆ। ਦੇਖੋ, ਪਹਿਲਾਂ ਇਹਨਾਂ ਨੇ ਅਪ੍ਰੈਲ ਦਾ ਕਿਹਾ, ਫਿਰ ਮਈ ਦਾ, ਜੂਨ ਦਾ, ਜੁਲਾਈ ਦਾ, ਅਗਸਤ ਦਾ। ਅੱਜ ਇਹ ਖਬਰਾਂ ਆ ਗਈਆਂ ਕਿ ਬਸ ਹੁਣ ਕਰਦੇ ਜੀ, ਹੁਣ ਕਰਦੇ, ਹੁਣ ਕਰਦੇ, ਹੁਣ ਕਰਦੇ, ਹੁਣ ਕਰਦੇ ਹੀ ਸਾਰਾ ਦਿਨ ਲੰਘ ਗਿਆ। ਅਖੀਰ ਦੇ ਵਿੱਚ ਇਹ ਖਬਰ ਸੁਣਨ ਨੂੰ ਮਿਲੀ ਕਿ ਸੂਚੀ ਹੈ ਜਿਹੜੀ ਉਹ ਜਾਰੀ ਕਰਨ ਤੋਂ ਅੱਗੇ ਫੇਰ ਪਾ ਦਿੱਤੀ ਗਈ ਹੈ, ਕਿਉਂਕਿ ਉਹਨਾਂ ਨੂੰ ਡਰਿਆ ਕਿ ਕਿਤੇ ਬਗਾਵਤ ਨਾ ਹੋ ਜਾਵੇ। ਕਿਉਂਕਿ ਇੱਥੇ ਜਿਹੜੇ ਉਮੀਦਵਾਰ ਆ ਉਹ ਇੱਕ ਅਨਾਰ 2 ਬਿਮਾਰ ਤਾਂ ਸੁਣਿਆ ਸੀ, ਇੱਥੇ ਇੱਕ ਅਨਾਰ 100 ਬਿਮਾਰ ਆ। ਸੋ ਇਸ ਕਰਕੇ ਡਰਿਆ ਕਿ ਕਿਤੇ ਇਹ ਜਿਹੜਾ ਹੈ ਕੁਰਸੀ ਵਾਲਾ ਖੇਡ ਉਹ ਕਿਤੇ ਜ਼ਿਆਦਾ ਨਾ ਖਿਲਰ ਜਾਵੇ, ਮੁੜ ਕੇ ਖਲਾਰਾ ਸਾਂਭਿਆ ਨਾ ਜਾਵੇ। ਇਸ ਕਰਕੇ ਹਾਲੇ ਟਾਲਾ ਵੱਟਿਆ ਜਾ ਰਿਹਾ। ਹੁਣ ਇਹ ਜਿਹੜੀ ਪਹਿਲੀ ਸੂਚੀ ਨਾ ਜਾਰੀ ਕਰਨੀ ਹੈ, ਇਹ 26 ਦੀ ਇਹਨਾਂ ਨੇ ਕਿਹਾ ਸੀ ਕਿ ਅਸੀਂ ਪਹਿਲਾਂ ਮੁੱਢਲੇ ਤੌਰ ਤੇ 26 ਉਮੀਦਵਾਰਾਂ ਦੀ ਸੂਚੀ ਜਾਰੀ ਕਰਾਂਗੇ। ਤੇ ਦੱਸਦੇ ਆ ਕਿ ਉਹਦੇ ਲਈ ਜਿਹੜੇ ਲਿਸਟਡ ਕੀਤੇ ਗਏ ਸੀ, ਇੱਥੋਂ ਦੀ ਕਮੇਟੀ ਹੈ ਜਿਹੜੀ ਪੰਜਾਬ ਦੀ, ਤੇ ਉਹਦੇ ਨਾਲ ਵਲੰਟੀਅਰਸ ਹੈ ਜਿਹੜੇ, ਉਹਨਾਂ ਵੱਲੋਂ ਸੁਜੈਸਟ ਕੀਤੇ ਗਏ ਉਮੀਦਵਾਰ ਉਹ 500 ਆ। 500 ਤੇ ਅੱਗੇ ਜਿਹੜੀ ਸਕਰੀਨਿੰਗ ਕਮੇਟੀ ਹੈ ਉਹਨੇ 500 ਦੇ ਵਿੱਚੋਂ ਇਹ ਲਗਭਗ 125 ਛਾਂਟਿਆ। ਜੇ ਹੁਣ 25-26 ਸੀਟਾਂ ਤੇ ਜੇ ਗੱਲ ਕਰੀਏ ਤੇ 125 ਹੈ, ਤੇ ਇੱਥੇ ਵੀ 5-5 ਆਉਂਦੇ ਆ। ਇਹ ਮੇਨ ਇਹਨਾਂ ਦੇ ਲਈ ਇੱਕ ਸਿਆਪਾ ਬਣਿਆ ਖੜਾ ਕਿ ਜਿਹੜੇ ਚਾਰ ਵੱਧ ਜਾਣਗੇ ਇੱਕ ਸੀਟ ਤੋਂ, ਉਹਨਾਂ ਦਾ ਕੀ ਬਣੇਗਾ। ਹੁਣ ਦੇਖੋ, ਇੱਥੇ ਸਵਾਲ ਇੱਕ ਬੜਾ ਵੱਡਾ ਖੜਾ ਹੁੰਦਾ ਹੈ। ਤੁਸੀਂ ਦੁਹਾਈਏ ਪਾਉਂਦੇ ਹੋ ਕਿ ਸਾਡੇ ਜਿਹੜੇ ਵਲੰਟੀਅਰਸ ਹੈ ਉਹਨਾਂ ਨੂੰ ਕੋਈ ਲਾਲਚ ਨਹੀਂ ਹੈ, ਉਹ ਤੇ ਸੇਵਾ ਕਰਨ ਨੂੰ ਜੁੜੇ ਆ। ਹੁਣ ਇੱਥੇ ਆ ਕੇ ਫਿਰ ਜਿਹੜੀ ਸ਼ੱਕੀ ਹੋ ਜਾਂਦੀ ਹੈ ਵਫਾਦਾਰੀ, ਕਿ ਜੇਕਰ ਤੁਹਾਨੂੰ ਇੰਨਾ ਹੀ ਨਹੀਂ ਭਰੋਸਾ ਕਿ ਜੇ ਇੱਕ ਨੂੰ ਕੁਰਸੀ ਦੇ ਲਈ ਨਾਮਜ਼ਦ ਕੀਤਾ ਜਾਏਗਾ ਤੇ ਦੂਸਰੇ 4 ਆ ਉਹ ਕਿਤੇ ਨਹੀਂ ਜਾਣਗੇ, ਤੁਹਾਨੂੰ ਘੱਟੋ ਘੱਟ ਫਿਰ ਇੰਨੀ ਉਹਨਾਂ ਦੀ ਵਫਾਦਾਰੀ ਤੇ ਜਿਹੜੀ ਹੈ ਭਰੋਸੇਯੋਗਤਾ ਉਹ ਤਾਂ ਰੱਖਣੀ ਚਾਹੀਦੀ ਹੈ। ਜੇ ਤੁਸੀਂ ਨਹੀਂ ਤਾਂ ਫਿਰ ਇਹ ਸਮਝਣਾ ਪਵੇਗਾ ਕਿ ਤੁਸੀਂ ਕਿਸੇ ਵੀ ਢੰਗ ਦੇ ਨਾਲ ਦੂਜਿਆਂ ਤੋਂ ਵੱਖ ਨਹੀਂ ਹੈ, ਕਿਉਂਕਿ ਦੂਜਿਆਂ ਦੇ ਵਿੱਚ ਵੀ ਇਹੋ ਹੀ ਪੰਗਾ, ਇੱਕ ਨੂੰ ਨਹੀਂ ਮਿਲਦੀ ਸੀਟ, ਇੱਕ ਨੂੰ ਨਹੀਂ ਮਿਲਦੀ ਟਿਕਟ, ਤੇ ਜਿਹੜੇ 3-4 ਆ ਉਹ ਦੂਜੇ ਭੱਜ ਖਲੋਂਦੇ ਆ। ਤੇ ਜੇ ਇਹੋ ਹੀ ਵਰਤਾਰਾ ਤੁਹਾਡੇ ਇੱਥੇ ਵਾਪਰਨ ਦਾ ਡਰ ਆ, ਤਾਂ ਫਿਰ ਤੁਹਾਨੂੰ ਸੋਚ ਕੇ ਪਹਿਲਾਂ ਹੀ ਚੱਲਣਾ ਚਾਹੀਦਾ ਸੀਗਾ, ਕਿਉਂਕਿ ਪਹਿਲਾਂ ਦਾਅਵੇ ਕੀਤੇ ਸਨ ਕਿ ਸਾਡੇ ਇੱਥੇ ਕੁਰਸੀ ਦੀ ਲੜਾਈ ਨਹੀਂ ਹੈ, ਸਾਡੇ ਇੱਥੇ ਲੜਾਈ ਹੈ ਜਿਹੜੀ ਉਹ ਹਿੱਤਾਂ ਦੀ ਲੜਾਈ ਹੈ, ਉਹ ਸਮਾਜ ਦੀ ਲੜਾਈ ਹੈ, ਬਦਲਾਅ ਦੀ ਲੜਾਈ ਹੈ, ਉਹ ਰਾਜਨੀਤੀ ਨੂੰ ਸਾਫ਼ ਸੁਥਰਾ ਕਰਨ ਦੀ ਲੜਾਈ ਹੈ। ਤਾਂ ਮੇਰੇ ਖਿਆਲ ਦੇ ਨਾਲ ਜੇ ਇਹ ਸਭ ਕੁਛ ਸਾਰਥਕ ਹੁੰਦਾ, ਜੇ ਇਹ ਸਭ ਕੁਛ ਵਾਕਿਆ ਹਕੀਕੀ ਰੂਪ ਦੇ ਵਿੱਚ ਹੇਠਲੇ ਪੱਧਰ ਤੇ ਹੁੰਦਾ, ਤੇ ਫਿਰ ਉੱਥੇ ਇੰਨੇ ਲੋਕਾਂ ਦੇ ਨਾਂ ਹੀ ਨਹੀਂ ਸੀ ਜਾਣੇ। ਉੱਥੇ ਜਿੱਦਾਂ ਆਪਾਂ ਇੱਕ ਇਤਿਹਾਸ ਪੜ੍ਹਦੇ ਹਾਂ ਕਿ ਉਹ ਨਾਮਧਾਰੀਆਂ ਨੇ ਜਦੋਂ ਤੋਪ ਦੇ ਅੱਗੇ ਖੜਨਾ ਸੀ ਤੇ ਉਹ ਕਹਿੰਦਾ ਸੀ ਮੈਂ ਜਾਊਂਗਾ ਪਹਿਲਾਂ, ਮੈਂ ਜਾਊਂਗਾ ਪਹਿਲਾਂ, ਮੈਂ ਜਾਊਂਗਾ। ਉਹ ਤੇ ਇੱਥੇ ਕਹਿਣਾ ਸੀ ਕਿ ਨਹੀਂ ਭਾਈ ਪਹਿਲਾਂ ਤੂੰ ਜਾ, ਪਹਿਲਾਂ ਤੂੰ ਜਾ, ਤੂੰ ਅੱਗੇ ਜਾ, ਕੋਈ ਗੱਲ ਨਹੀਂ, ਅਸੀਂ ਪਿੱਛੇ ਰਹਿ ਕੇ ਕਰ ਲਾਂਗੇ, ਤੂੰ ਸੀਨੀਅਰ। ਤੇ ਇੱਥੋਂ ਤੱਕ ਲੜਾਈ ਜਾਣੀ ਨਹੀਂ ਸੀ ਜੇ ਸੇਵਾ ਭਾਵਨਾ ਹੁੰਦੀ। ਇੱਥੇ ਦੋਵੇਂ ਚੀਜ਼ਾਂ ਜਿਹੜੀਆਂ ਸ਼ੱਕੀ ਹੋ ਜਾਂਦੀਆਂ। ਇੱਕ ਤੇ ਇਹ ਕਿ ਸੇਵਾ ਭਾਵਨਾ ਹੈ ਜਿਹੜੇ ਲੀਡਰ ਕਹਿੰਦੇ ਆ ਕਿ ਅਸੀਂ ਸੇਵਾ ਭਾਵਨਾ ਨਾਲ ਆਏ ਹਾਂ, ਤੇ ਜੇ ਉਹ ਸੇਵਾ ਭਾਵਨਾ ਨਾਲ ਆਏ ਹੋਣ ਤਾਂ ਫਿਰ ਉਹਨਾਂ ਤੇ ਭਰੋਸਾ ਰੱਖਣ ਕਿ ਭਾਈ ਕਿਤੇ ਨਹੀਂ ਜਾਣਗੇ, ਕੋਈ ਗੱਲ ਨਹੀਂ, ਪਿੱਛੇ ਰਹਿ ਕੇ ਸੇਵਾ ਕਰ ਲੈਣਗੇ। ਔਰ ਦੂਜੀ ਗੱਲ, ਜੇ ਬਗਾਵਤ ਤੋਂ ਡਰਦੇ ਤੇ ਫਿਰ ਵਫਾਦਾਰੀ ਸ਼ੱਕੀ ਹੁੰਦੀ ਹੈ, ਕਿਉਂਕਿ ਵਫਾਦਾਰ ਕਦੇ ਬਗਾਵਤ ਨਹੀਂ ਕਰਦਾ, ਵਫਾਦਾਰੀ ਨਿਭਾਉਂਦਾ, ਨਾ ਕਿ ਇਹ ਗਦਾਰੀ ਪਾਲਦਾ। ਤੇ ਤੀਜੀ ਗੱਲ, ਜੇ ਇਹ ਸਭ ਕੁਛ ਇਸ ਤਰ੍ਹਾਂ ਹੀ ਹੋਣਾ ਹੈ
ਟਾਲ ਮਟੋਲ ਕਰਨਾ, ਤੇ ਫਿਰ ਇਹਨਾਂ ਨੂੰ ਕੀ ਲੋੜ ਸੀ ਅਪ੍ਰੈਲ 'ਚ ਕਰਾਂਗੇ, ਮਈ 'ਚ ਕਰਾਂਗੇ, ਜੂਨ 'ਚ ਕਰਾਂਗੇ, ਜੁਲਾਈ 'ਚ ਕਰਾਂਗੇ, ਜਦੋਂ ਸੂਤ ਲੱਗਦਾ ਕਰ ਦਿੰਦੇ। ਐਵੇਂ ਲੋਕਾਂ ਨੂੰ ਜਿਹੜਾ ਭੰਬਲ ਭੂਸੇ 'ਚ ਪਾ ਕੇ ਖੁਦ ਵੀ ਕਨਫਿਊਜ਼ ਹੋ ਰਹੇ ਆ। ਸੋ ਜੇ ਤੇ ਕਰਨਾ, ਕਿਉਂਕਿ ਇਹ ਜਦੋਂ ਵੀ ਕਰਨਗੇ, ਜੇ ਇਹੋ ਜਿਹੀ ਚੀਜ਼ ਵਾਪਰਨੀ ਤੇ ਉਦੋਂ ਵੀ ਵਾਪਰ ਜਾਣੀ ਹੈ। ਇਸ ਕਰਕੇ ਇਹਨਾਂ ਨੂੰ ਹੁਣ ਹੌਲਿਆ ਨਹੀਂ ਪੈਣਾ ਚਾਹੀਦਾ, ਇੱਕ ਵਾਰੀ ਕਰੜਾ ਕੁੱਟ ਪੀਣਾ ਹੀ ਪਏਗਾ। ਜੀ। ਉੱਧਰ ਡਾਕਟਰ ਗਾਂਧੀ ਹੁਣਾਂ ਨੇ ਵੀ ਆਮ ਆਦਮੀ ਪਾਰਟੀ ਨੂੰ ਕਾਂਗਰਸ ਤੇ ਅਕਾਲੀਆਂ ਤੋਂ ਮਾੜਾ ਦੱਸਿਆ। ਦੇਖੋ, ਇਹ ਡਾਕਟਰ ਧਰਮਵੀਰ ਗਾਂਧੀ ਹੋਰੀ ਅੱਜ ਬੋਲੇ ਨੇ ਤਾਂ ਸ਼ਾਇਦ ਇਸੇ ਕਰਕੇ ਬੋਲੇ ਸੀਗੇ ਜੀ ਕਿ ਸੂਚੀ ਜਾਰੀ ਹੋਣ ਦੀ ਖਬਰ ਸੀ। ਐਨ ਮੌਕੇ ਤੇ ਜਿਹੜਾ ਉਹਨਾਂ ਦਾ ਬੋਲਣਾ ਸੀਗਾ ਨਾ, ਉਹ ਇਸੇ ਕਰਕੇ ਸੀਗਾ ਕਿਉਂਕਿ ਇਸ ਤੋਂ ਪਹਿਲਾਂ ਉਹ ਭਗਵੰਤ ਮਾਨ ਦੇ ਪੱਖ 'ਚ ਖੜ ਚੁੱਕੇ ਆ ਜੀ। ਤਾਂ ਉਹ ਜਿੱਦਾਂ ਉਹਨਾਂ ਦੀ ਇੱਕ ਕਹਿ ਲਈਏ ਕਿ ਇੱਕ ਛਵੀ ਬਣ ਚੁੱਕੀ ਹੈ ਕਿ ਉਹ ਬੋਲਦੇ ਬੇਬਾਕ ਨੇ, ਔਰ ਉਹਨਾਂ ਦੀ ਬੇਬਾਕਤਾ ਹੀ ਉਹਨਾਂ ਨੂੰ ਇੱਥੋਂ ਤੱਕ ਲੈ ਕੇ ਆਈ ਹੈ। ਤਾਂ ਉਹ ਸਿੱਧੇ ਤੌਰ ਤੇ ਜਦੋਂ ਕਰਦੇ ਆ ਤਾਂ ਉਹ ਪਾਰਟੀ ਦਾ ਜਿਹੜਾ ਮੁੱਢਲਾ ਸਿਧਾਂਤ ਹੈ, ਮੁੱਢਲਾ ਫਲਸਫਾ ਹੈ, ਜਿਸ ਪਾਰਟੀ ਦਾ ਮੁੱਢਲਾ ਸੰਵਿਧਾਨ ਹੈ, ਉਹਨੂੰ ਤੋੜਿਆ ਮਰੋੜਿਆ ਗਿਆ, ਜੋ ਉਹਨਾਂ ਦਾ ਸੋਚਣਾ ਹੈ। ਉਹ ਕਹਿੰਦੇ ਕਿ ਜੋ ਉਹਦੇ ਵਿੱਚ ਬਦਲਾਅ ਕੀਤਾ ਗਿਆ, ਜੋ ਰਣਨੀਤੀਆਂ ਬਦਲੀਆਂ ਗਈਆਂ, ਜੋ ਇੱਕ ਅਧਿਕਾਰ ਕਾਇਮ ਕਰ ਦਿੱਤਾ ਗਿਆ, ਉਹ ਸ਼ਾਇਦ ਉਹਨੂੰ ਹੀ ਟਾਰਗੇਟ ਕਰਦੇ ਆ। ਜੋ ਉਹ ਸੋਚਦੇ ਆ, ਜੋ ਕਹਿੰਦੇ ਆ, ਉਹਨੂੰ ਟਾਰਗੇਟ ਕਰਦੇ। ਤੇ ਅੱਜ ਵੀ ਉਹਨਾਂ ਨੇ ਸੋਚ ਸਮਝ ਕੇ ਕੀਤਾ ਕਿਉਂਕਿ ਸੂਚੀ ਜਿਹੜੀ ਸੀਗੀ ਉਹ ਆਉਣ ਦੀ ਸੰਭਾਵਨਾ ਸੀ। ਇਕੱਲਾ ਇਹ ਨਹੀਂ, ਡਾਕਟਰ ਧਰਮਵੀਰ ਗਾਂਧੀ ਨੇ ਹਰਿੰਦਰ ਸਿੰਘ ਖਾਲਸਾ ਕੱਲ ਫਿਰ ਫੁੱਟਿਆ। ਉਹਨੇ ਕਿਹਾ ਕਿ ਇਹ ਭੂੰਡ ਨੇ ਤੇ ਵੇਖਿਓ ਕਿਤੇ ਇਹਨਾਂ ਨੂੰ ਗੁਲਾਬ ਤੇ ਨਾ ਬਹਾ ਦਿਓ, ਮਤਲਬ ਗੁਲਾਬ ਤੇ ਨਹੀਂ, ਪੰਜਾਬ ਤੇ ਨਾ ਬਹਾ ਦਿਓ। ਉਹ ਕਹਿੰਦਾ ਸੀ ਇਹ ਯੂਪੀ ਵਾਲੇ ਭਈਏ ਆ ਜਾਂ ਯੂਪੀ ਵਾਲੇ ਆ ਜਿਹੜੇ, ਇਹ ਹੁਣ ਸਾਨੂੰ ਸਿਆਸਤ ਸਿਖਾਉਣ, ਕਿ ਉਹ ਇੱਥੋਂ ਤੱਕ ਬੋਲ ਕੇ ਗਿਆ ਕੱਲ। ਜੀ। ਅਗਲੀ ਆਪਾਂ ਜੇ ਗੱਲ ਕਰਦੇ ਹਾਂ ਵੀ ਸੁਪਰੀਮ ਕੋਰਟ ਦਾ ਸਾਬਕਾ ਮੁੱਖ ਮੰਤਰੀਆਂ ਨੂੰ ਝਟਕਾ। ਇਹ ਸੁਪਰੀਮ ਕੋਰਟ ਨੇ ਜੋ ਫੈਸਲਾ ਲਿਆ ਬੜਾ ਸਹੀ, ਪਰ ਬੜੇ ਦੇਰ ਨਾਲ ਲਿਆ ਗਿਆ। ਇੱਕ 1997 ਦੇ ਵਿੱਚ ਯੂਪੀ ਤੋਂ ਨੋਟੀਫਿਕੇਸ਼ਨ ਜਾਰੀ ਹੋ ਗਿਆ, ਉਹਦੇ ਵਿੱਚ ਇਹ ਮੱਦ ਰੱਖ ਦਿੱਤੀ ਗਈ ਕਿ ਭਾਈ ਜਿਹੜੇ ਸਾਬਕਾ ਮੁੱਖ ਮੰਤਰੀ ਹੈ ਉਹ ਸਰਕਾਰੀ ਬੰਗਲਿਆਂ 'ਚ ਰਹਿਣਗੇ ਜੀ। ਅਖੀਰ ਇਹ ਹੋਇਆ ਕਿ ਇੱਕ ਉੱਥੋਂ ਦਾ NGO ਸੀ ਲੋਕ ਪ੍ਰਹਾਰੀ, ਉਹ ਮਾਮਲਾ ਸੁਪਰੀਮ ਕੋਰਟ 'ਚ ਲੈ ਗਿਆ। ਸੁਪਰੀਮ ਕੋਰਟ ਨੇ ਉਸ ਮਾਮਲੇ ਤੇ ਉਸ ਸ਼ਿਕਾਇਤ ਤੇ ਨਿਪਟਾਰਾ ਕੀਤਾ। ਉਹਨਾਂ ਨੇ ਕਿਹਾ ਕਿ ਨਹੀਂ ਭਾਈ, ਜਿਹੜੇ ਸਾਬਕਾ ਮੁੱਖ ਮੰਤਰੀ ਹੈ, ਜਿਨ੍ਹਾਂ ਦੀ ਟਰਮ, ਜਿਨ੍ਹਾਂ ਦੀ ਵਾਰੀ ਖਤਮ ਹੋ ਗਈ, ਉਹਨਾਂ ਨੂੰ ਬਿਸਤਰੇ ਬੰਨ੍ਹ ਕੇ 15 ਦਿਨਾਂ ਦੇ ਵਿੱਚ ਨਿਕਲਣਾ ਪਏਗਾ, ਪਤਲੀ ਗਲੀ ਸੇ ਜਾਣਾ ਪਏਗਾ। ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਇਹ ਬੰਗਲਿਆਂ ਵਾਲਾ ਕੰਮ ਹੈ ਜਿਹੜਾ ਨਹੀਂ ਚੱਲੇਗਾ। ਦੇਖੋ, ਇਹਦੀ ਮਾਰ ਹੁਣ 6 ਮੌਜੂਦਾ ਸਾਬਕਾ ਮੁੱਖ ਮੰਤਰੀਆਂ ਤੇ ਪੈਰੀ। ਇੱਕ ਤੇ ਮੁਲਾਇਮ ਯਾਦਵ ਆ, ਬੀਬੀ ਮਾਇਆਵਤੀ ਆ, ਕਲਿਆਣ ਸਿੰਘ ਆ, ਰਾਜਨਾਥ ਸਿੰਘ ਆ, ਰਾਮ ਨਰੇਸ਼ ਯਾਦਵ ਆ, ਐਂਡੀ ਤਿਵਾੜੀ ਆ। ਇਹ 6 ਹੀ ਹੁਣ ਜਿਹੜੇ ਆ ਲੈਣ ਬੰਨ ਕੇ ਬਿਸਤਰਾ ਕੱਛ 'ਚ ਮਾਰ ਕੇ ਜਾਣਗੇ। ਦੂਜੀ ਗੱਲ ਕਿ ਜੇ ਸੁਪਰੀਮ ਕੋਰਟ ਦੀ ਡਾਇਰੈਕਸ਼ਨ ਹੋ ਗਈ, ਇਹ ਸਾਡੇ ਇੱਥੇ ਪੰਜਾਬ 'ਚ ਵੀ ਲਾਗੂ ਹੋ ਜਾਏਗਾ ਕਿਉਂਕਿ ਸੁਪਰੀਮ ਕੋਰਟ ਦਾ ਉਹਨਾਂ ਨੇ ਕਿਸੇ ਖਾਸ ਵਿਸ਼ੇਸ਼ ਰਾਜ ਵਾਸਤੇ ਇਹ ਡਾਇਰੈਕਸ਼ਨ ਨਹੀਂ ਦਿੱਤੀ ਕਿ ਇਕੱਲੇ ਯੂਪੀ 'ਚ ਕਰ ਲਓ। ਉਹਨਾਂ ਨੇ ਸਾਰਿਆਂ ਨੂੰ ਕਿਹਾ ਕਿ ਜਿਹੜੇ ਸਾਬਕਾ ਮੁੱਖ ਮੰਤਰੀ ਹੈ ਉਹਨਾਂ ਨੂੰ ਇਹ ਬੰਗਲੇ ਨਹੀਂ। ਤੇ ਬੰਗਲਿਆਂ ਦੀ ਖੇਡ ਹੈ ਜਿਹੜੀ, ਇਹ ਬਹੁਤ ਕਹਿ ਲਈਏ ਕਿ ਨੇਤਾਵਾਂ ਦੀ ਮਨ ਭਾਉਂਦੀ ਖੇਡ ਆ। ਇਹ ਬੰਗਲਿਆਂ 'ਚ ਬੈਠੇ ਬਗਲੇ ਕੀ ਕਰਦੇ ਆ, ਲੂਟੀਅੰਸ ਦੇ ਵਿੱਚ ਉੱਥੇ ਬੰਗਲੇ ਮਿਲਦੇ ਆ। ਦਿੱਲੀ ਦੇ ਵਿੱਚ ਲੂਟੀਅੰਸ ਇਲਾਕਾ ਸਭ ਤੋਂ ਪੌਸ਼ ਇਲਾਕਾ, ਸ਼ਾਹੀ ਇਲਾਕਾ। ਉੱਥੋਂ ਇੱਦਾਂ ਦੇ ਕਿਸੇ ਸਾਹਮਣੇ ਆਏ ਆ ਕਿ ਇਹਨਾਂ ਨੇ ਆਪਣੇ ਨਾਂ ਅਲਾਟ ਕਰਾ ਕੇ ਬੰਗਲੇ ਗਾਂ ਲੱਖ ਰੁਪਈਏ ਨੂੰ ਰੈਂਟ ਤੇ ਚੜੇ ਹੋਏ ਆ, ਔਰ ਉਹ ਸਾਲਾਂ ਤੋਂ ਚੱਲੇ ਆ। ਕਈ ਹਾਰੇ ਉੱਥੇ ਉਹ ਬੰਗਲੇ ਤੇ ਨਜ਼ਾਰੇ ਲਈ ਜਾਂਦੇ ਆ, ਹਾਰੇ ਵੀ ਨਜ਼ਾਰੇ ਲਈ ਜਾਂਦੇ ਆ। ਸੋ ਇੱਥੇ ਲੁੱਟ ਮੱਚੀ ਹੈ। ਦੇਖੋ, ਇੱਕ ਹੋਰ ਚੀਜ਼ ਆ, ਓਮ ਪ੍ਰਕਾਸ਼ ਚੌਟਾਲਾ ਤੇ ਉਹਦਾ ਮੁੰਡਾ ਅੰਦਰ ਆ। 1975 'ਚ ਇੱਕ ਕਾਨੂੰਨ ਬਣਿਆ ਕਿ ਜਿਹਦੀ ਅਪੀਲ ਦਲੀਲ ਜਿਹੜੀ ਸਾਰੀ ਖਾਰਜ ਹੋ ਜਾਂਦੀ ਹੈ, ਜਿਹਨੂੰ ਸਜ਼ਾ ਕੱਟਣੀ ਪੈਂਦੀ ਹੈ, ਉਹਦੇ ਜਿਹੜੇ ਭੱਤੇ ਤੇ ਤਨਖਾਹਾਂ ਸਾਰੀਆਂ ਬੰਦ। ਉਹ ਵੇਖ ਲਓ, ਤਨਖਾਹਾਂ ਲਈ ਜਾਂਦਾ। ਉਹਦਾ ਮਾਮਲਾ ਹਾਈ ਕੋਰਟ 'ਚ ਆ। ਕਿਸੇ ਨੇ ਉਹਦੀ ਪੈਨਸ਼ਨ ਹੀ ਨਹੀਂ ਕੱਟੀ, ਕੋਈ ਜਿਹੜੀ ਉਹ ਭੱਤੇ ਤਨਖਾਹ ਜੋ ਵੀ ਜਾਂਦੀ ਹੈ ਉਹ ਕਿਸੇ ਨੇ ਕੱਟੀ ਹੀ ਨਹੀਂ। ਹਾਲਾਂਕਿ ਉਹਦੀ ਵਿਰੋਧੀ ਸਰਕਾਰ ਸੱਤਾ ਦੇ ਵਿੱਚ ਹੈ, ਉਹ ਆਰਾਮ ਨਾਲ ਜਿਹੜੀ ਆਪਦੇ ਭੱਤੇ ਲੈ ਰਿਹਾ। ਹੁਣ ਹਾਈ ਕੋਰਟ ਦੇ ਵਿੱਚ ਇਹ ਮਾਮਲਾ ਹੈ। ਇਸ ਤਰ੍ਹਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਹਾਰੇ ਤੇ ਨਕਾਰੇ ਬੰਦੇ ਵੇਖੋ ਪੰਜਾਬ ਦੇ ਵਿੱਚ ਕਈ ਇਸ ਤਰ੍ਹਾਂ ਦੇ ਨੇ, ਉਹ ਦੋਹਰੀ ਪੈਨਸ਼ਨ ਲੈ ਰਹੇ ਆ, MLA ਦੀ ਵੀ ਲੈ ਰਹੇ ਆ, MP ਦੀ ਵੀ ਲੈ ਰਹੇ ਆ। ਪ੍ਰਤਾਪ ਸਿੰਘ ਬਾਜਵਾ ਉਹਨਾਂ ਦੇ ਵਿੱਚੋਂ ਇੱਕ ਆ। ਸੋ ਬੜੇ ਲੀਡਰ ਆ ਇਸ ਤਰ੍ਹਾਂ ਦਾ ਜਿਹੜਾ ਉਹ ਦੋਹਰਾ ਗੱਫਾ ਜਿੱਥੋਂ ਬਣਦਾ ਲਈ ਜਾਂਦੇ। ਨਾਲ ਉਹਨਾਂ ਨੇ ਬੰਗਲੇ ਵੀ ਹੈ ਜਿਹੜੇ ਉਹ ਵੀ ਖੰਭਾਂ ਦੇ ਹੇਠ ਕੀਤੇ ਹੋਏ ਆ। ਸੋ ਇਹ ਮੇਰੇ ਖਿਆਲ ਦੇ ਨਾਲ ਜਿਹੜੇ ਹਾਰੇ ਤੇ ਨਕਾਰੇ ਆ ਉਹਨਾਂ ਨੂੰ ਤਾਂ ਕੁਛ ਵੀ ਨਹੀਂ ਮਿਲਣਾ ਚਾਹੀਦਾ। ਉਹ ਤਾਂ ਬੰਗਲਿਆਂ ਦੀ ਝਾਕ ਰੱਖਣ ਦੀ ਬੜੀ ਵਿਚਿੱਤਰ ਜਿਹੀ ਗੱਲ ਆ। ਪਰ ਸਿਆਪਾ ਇੱਕ ਇਹ ਵੀ ਆ ਕਿ ਸੁਪਰੀਮ ਕੋਰਟ ਦੇ ਕਈ ਹੁਕਮ ਅਸੀਂ ਇਹੋ ਜਿਹੇ ਵੇਖੇ ਆ ਜਿਹੜੇ ਬੜੇ ਵਧੀਆ ਹੁੰਦੇ ਆ, ਪਰ ਉਹ
ਇਹਨਾਂ ਦੇ ਉਲਟ ਜਾਂਦੇ ਆ ਤਾਂ ਫਿਰ ਇਹ ਉਹਨਾਂ ਤੋਂ ਕੰਨੀ ਵਟਾ ਲੈਂਦੇ ਆ, ਕੇਸਲ ਮਾਰ ਕੇ ਚੁੱਪ ਕਰਕੇ ਉਹਨੂੰ ਲਾਗੂ ਨਹੀਂ ਕਰਦੇ। ਜਿੱਦਾਂ ਹੁਣ ਸਜ਼ਾ ਵਾਲਾ ਮਾਮਲਾ ਸੀਗਾ ਕਿ ਜਿਹਨੂੰ 2 ਸਾਲ ਤੋਂ ਵੱਧ ਸਜ਼ਾ ਹੋਈ ਆ ਉਹ ਜਿਹੜਾ ਆ ਰਾਜ ਸਭਾ ਦਾ ਲੋਕ ਸਭਾ ਦਾ ਮੈਂਬਰ ਨਹੀਂ ਬਣ ਸਕਦਾ। ਪਰ ਕੀ ਹੋਇਆ, ਉਹ ਗਾਂ ਹੁਣ ਆਪਦੇ ਘਰਦਿਆਂ ਨੂੰ ਬਣਾ ਦਿੰਦਾ। ਲਾਲੂ ਪ੍ਰਸਾਦ ਯਾਦਵ ਦੀ ਜਿਹੜੀ ਮਿਸਾਲ ਸਾਡੇ ਸਾਹਮਣੇ ਹੈ ਨਾ, ਕਿ ਆਪ ਨਹੀਂ ਚੋਣ ਲੜਿਆ, ਉਹਨੇ ਦੋਵੇਂ ਮੁੰਡੇ ਆਪਦੇ ਸਰਕਾਰ 'ਚ ਫਿੱਟ ਕਰਾ ਦਿੱਤੇ। ਹੁਣ ਇਹਦਾ ਕੋਈ ਉਹ ਤੇ ਅਸਰ ਤੇ ਨਹੀਂ ਨਾ ਹੋਇਆ ਕਿ ਚਲੋ ਕੋਈ ਗੱਲ ਨਹੀਂ, ਸਜ਼ਾ ਖਾ ਕੇ ਵੀ ਨੇਤਾ ਜਿਹੜਾ ਉਹ ਜਿਹੜਾ ਕੁਰਸੀ ਆ ਪਦ ਆ ਜਿਹੜਾ ਉਹ ਆਪਣੇ ਘਰ 'ਚ ਰੱਖੀ ਫਿਰਦਾ। ਸੋ ਫੈਸਲੇ ਇਹੋ ਜਿਹੇ ਆਏ ਆ, ਇਹ ਤਾਂ ਹੀ ਸਾਰਥਕ ਆ ਜੇ ਅੱਗੇ ਇਹਨਾਂ ਦੀ ਜਿਹੜੀ ਅਮਲਤਾ ਉਹ ਯਕੀਨੀ ਬਣੇ। ਜੀ ਜੀ ਅੱਗੇ ਵਧਦੇ ਹਾਂ ਮਿੰਟੂ ਜੀ, ਵੀ ਕੈਗ ਰਿਪੋਰਟ ਦਾ ਖੁਲਾਸਾ, ਫੌਜੀਆਂ ਨੂੰ ਮਿਲ ਰਿਹਾ ਹੈ ਘਟੀਆ ਖਾਣਾ। ਇਹ ਕੈਗ ਰਿਪੋਰਟ ਦਾ ਖੁਲਾਸਾ ਹੈ ਜੀ, ਬੜਾ ਵੱਡਾ ਤੇ ਬੜਾ ਇਹ ਕਹਿ ਲਈਏ ਸੰਵੇਦਨਸ਼ੀਲ ਖੁਲਾਸਾ ਆ, ਜਿਹਦੇ ਵਿੱਚ ਕੈਗ ਨੇ ਸਾਫ਼ ਤੌਰ ਤੇ ਕਿਹਾ ਕਿ ਵੀ ਜਿਹੜਾ ਸਰਵੇਖਣ ਕੀਤਾ ਗਿਆ ਉਹਦੇ 'ਚ 63% 68% ਜਿਹੜੇ ਫੌਜ ਦੇ ਜਵਾਨ ਸਨ ਉਹਨਾਂ ਨੇ ਘਟੀਆ ਖਾਣੇ ਦੀ ਸ਼ਿਕਾਇਤ ਕੀਤੀ ਹੈ। ਇੱਕ ਤੇ ਇਹਨਾਂ ਨੇ ਇਹ ਕਿਹਾ, ਦੂਜਾ ਇਹ ਕਿਹਾ ਕਿ ਜਿਹੜੇ ਚੀਨ ਦੇ ਬਾਰਡਰ ਤੇ ਨੇ ਜਾਂ ਪਾਕਿਸਤਾਨ ਦੇ ਬਾਰਡਰ ਤੇ ਨੇ, ਇੱਧਰ ਕਸ਼ਮੀਰ ਵਾਲੇ ਪਾਸੇ ਜੇ ਆਪਾਂ ਲਾ ਲਈਏ, ਸਿਆਚਨ ਬਾਰਡਰ ਮਸ਼ਹੂਰ ਹੈ ਇੱਧਰ, ਇਸ ਨੂੰ ਸਿਆਚਨ ਏਰੀਆ ਕਹਿ ਦਿੱਤਾ ਜਾਂਦਾ। ਉਹ ਤੋਂ ਹੇਠਲੇ ਪਾਸੇ ਤੇ ਜਿਹੜੇ ਤੈਨਾਤ ਨੇ ਉਹਨਾਂ ਨੌਜਵਾਨਾਂ ਦਾ ਤਾਂ ਉਹਨਾਂ ਨੇ ਕਿਹਾ ਕਿ ਬਾਹਲਾ ਬੁਰਾ ਹਾਲ ਆ ਫੌਜ ਦੇ। ਬੁਰਾ ਹਾਲ ਇਸ ਕਰਕੇ ਕਿਉਂਕਿ ਉਹਨਾਂ ਕੋਲ ਭਰ ਪੇਟ ਖਾਣਾ ਜਾਂਦਾ ਹੀ ਨਹੀਂ, ਜੇ ਜਾਂਦਾ ਆ ਤਾਂ ਉਹਦੀ ਕੁਆਲਿਟੀ, ਉਹਦੀ ਗੁਣਵੱਤਾ ਹੈ ਜਿਹੜੀ ਬਹੁਤ ਜ਼ਿਆਦਾ ਘਟੀਆ ਹੈ। ਇੱਥੋਂ ਤੱਕ ਲਿਖਿਆ ਗਿਆ ਉਸ ਰਿਪੋਰਟ ਦੇ ਵਿੱਚ ਕਿ ਜਿਹੜੇ ਉੱਤਰ ਤੇ ਪੂਰਬ ਦੇ ਯਾਨੀ ਉੱਤਰ ਪੂਰਬੀ ਜਿਹੜੇ ਫੌਜੀ ਹੈ ਉਹਨਾਂ ਦੇ ਨਾਲ ਖਾਣੇ ਦੇ ਵਿੱਚ ਵਿਤਕਰਾ ਕੀਤਾ ਜਾਂਦਾ ਜੀ। ਪੂਰਬੀ ਉਹਨਾਂ ਦੇ ਕੋਲ, ਪੂਰਬੀਆਂ ਦੇ ਕੋਲ ਜਿਹੜੀ ਹੈ ਉਹ ਅਰੁਣਾਚਲ ਪ੍ਰਦੇਸ਼, ਸਿੱਕਮ ਤੇ ਇਹ ਚੀਨ ਦੇ ਨਾਲ ਜਿਹੜੀ ਸਰਹੱਦ ਲੱਗਦੀ ਉਹਦੀ ਜ਼ਿੰਮੇਵਾਰੀ ਹੈ, ਤੇ ਉੱਤਰ ਵਾਲਿਆਂ ਦੇ ਕੋਲ ਹੈ ਜਿਹੜੀ ਉਹ ਸ਼ਾਇਦ ਇੱਧਰ ਆ ਜਾਂਦੀ ਹੈ, ਪਾਕਿਸਤਾਨ ਦੇ ਨਾਲ ਲੱਗਦੀ ਲਦਾਖ ਚੀਨ ਵਾਲੀ ਇਹ ਹੱਦ ਹੈ ਜਿਹੜੀ ਇਹਦੇ ਤੇ ਡਿਊਟੀ ਉਹਨਾਂ ਦੀ ਹੈ। ਸੋ ਉਹ ਕਹਿੰਦੇ ਕਿ ਉਹਨਾਂ ਦੇ ਨਾਲ ਤੇ ਖਾਸ ਤੌਰ ਤੇ ਹੈ ਜਿਹੜਾ ਵਿਤਕਰਾ ਕੀਤਾ ਜਾਂਦਾ ਹੈ। ਹੁਣ ਇਹ ਇੱਕ ਬਹੁਤ ਵੱਡੀ ਗੱਲ ਹੈ, ਇੱਕ ਬਹੁਤ ਵੱਡਾ ਵਿਸ਼ਾ ਹੈ, ਬਹੁਤ ਸੰਵੇਦਨਸ਼ੀਲ ਵਿਸ਼ਾ ਹੈ ਕਿ ਇਸ ਤਰ੍ਹਾਂ ਵੀ ਹੋ ਰਿਹਾ। ਔਰ ਇਸ ਰਿਪੋਰਟ ਦੇ ਵਿੱਚ ਇੱਕ ਥਾਂ ਤੇ ਇਹ ਵੀ ਲਿਖਿਆ ਗਿਆ ਕਿ ਜਿਹੜਾ ਮੀਟ ਆ ਉਹ ਤੇ ਅੱਤ ਦਰਜੇ ਦਾ ਘਟੀਆ, ਤੇ ਸਬਜ਼ੀਆਂ ਜਿਹੜੀਆਂ ਉਹ ਕਹਿ ਸਕਦੇ ਆ ਕਿ ਸਬਜ਼ੀਆਂ ਜਿਹੜੀਆਂ ਸਬਜ਼ੀਆਂ ਨਹੀਂ ਹੁੰਦੀਆਂ, ਮੁਰਝਾਈਆਂ ਹੋਈਆਂ ਸਬਜ਼ੀਆਂ ਹੁੰਦੀਆਂ, ਉਹ ਅੱਗੇ ਇਹਨਾਂ ਤੱਕ ਪਹੁੰਚਦੀਆਂ। ਹੁਣ ਇਹ ਕੈਗ ਨੇ ਇਹ ਖੁਲਾਸੇ ਕੀਤੇ, ਕੈਗ ਨੇ ਬਥੇਰੇ ਖੁਲਾਸੇ ਜਿਹੜੇ ਅਤੀਤ ਦੇ ਵਿੱਚ ਕੀਤੇ ਆ, ਪਰ ਨਤੀਜਾ ਜਿਹੜਾ ਉੱਥੇ ਦਾ ਉੱਥੇ ਹੀ ਰਹਿੰਦਾ, ਪਰਨਾਲਾ ਉੱਥੇ ਦਾ ਉੱਥੇ ਹੀ ਰਹਿੰਦਾ। ਪਰ ਇਸ ਮੁੱਦੇ ਤੇ, ਫੌਜ ਦੇ ਮੁੱਦੇ ਤੇ ਜਾਗਣਾ ਜ਼ਰੂਰ ਚਾਹੀਦਾ, ਇਹਨਾਂ ਨੂੰ ਕੁਛ ਨਾ ਕੁਛ ਹੈ ਜਿਹੜਾ ਸੁਧਾਰ ਲਿਆਉਣਾ ਚਾਹੀਦਾ। ਪਰ ਪਿੱਛੇ ਜੇ ਅਸੀਂ ਦੇਖਿਆ ਸੀਗਾ ਕਿ ਜਦੋਂ ਇਹ ਸੱਤਾ ਦੇ ਵਿੱਚ ਆਏ ਤਾਂ ਬਹੁਤ ਸਾਰੇ ਚਹੇਤਿਆਂ ਨੂੰ ਇਹਨਾਂ ਨੇ ਠੇਕੇ ਦਿੱਤੇ ਸੀਗੇ, ਕਿਉਂਕਿ ਇਹ ਬਹੁਤ ਥਾਵਾਂ ਤੇ ਜਿਹੜਾ ਖਾਣਾ ਆ ਫੌਜ ਦਾ ਉਹ ਨਿੱਜੀ ਹੱਥਾਂ ਦੇ ਵਿੱਚ ਉਹਦੀ ਸਪਲਾਈ। ਤਾਂ ਇਹ ਇੱਕ ਜਿਹੜੇ ਠੇਕੇਦਾਰ ਹੈ ਔਰ ਜਿਹੜੇ ਇਹਨਾਂ ਦੇ ਆਪਦੇ ਅਫਸਰ ਆ, ਕਿਉਂਕਿ ਦੇਖੋ ਫੌਜ ਹੁਣ ਅਸੀਂ ਕਹਿ ਤਾਂ ਦਿੰਦੇ ਹਾਂ ਕਿ ਦੇਸ਼ ਦੇ ਰਾਖੇ ਆ, ਇਹਨਾਂ ਦੇ ਵਿੱਚ ਵੀ ਕਾਲੀਆਂ ਭੇਡਾਂ ਬੜੀਆਂ, ਤੇ ਉਹ ਕਾਲੀਆਂ ਭੇਡਾਂ ਤੇ ਇਹ ਜਿਹੜੇ ਚਿੱਟੇ ਟੱਗੇ ਆ ਰਲ ਕੇ ਚੱਲੀ ਜਾਂਦੇ ਆ, ਮੁੜ ਕੇ ਰਲ ਕੇ ਵੱਤਰ ਵਾਹੀ ਜਾਂਦੇ ਆ। ਸੋ ਇਹਨਾਂ ਦਾ ਜਿਹੜਾ ਗੱਠਜੋੜ ਆ ਉਹਨੂੰ ਇੱਕ ਤੇ ਤੋੜਨ ਦੀ ਜ਼ਰੂਰਤ ਆ। ਪਿੱਛੇ ਜੇ ਇਹਨਾਂ ਨੇ ਜਦੋਂ ਸੱਤਾ ਦੇ ਵਿੱਚ ਆਉਂਦਿਆਂ ਠੇਕੇ ਦਿੱਤੇ ਸਨ, ਤੇ ਸਭ ਤੋਂ ਵੱਡਾ ਠੇਕਾ ਜਿਹੜਾ ਸੀਗਾ ਉਹ ਰਾਮਦੇਵ ਦੀ ਫਰਮ ਦੇ ਕੋਲ ਸੀਗਾ, ਜਿਹੜਾ ਬਾਬਾ ਰਾਮਦੇਵ ਆ। ਸੋ ਇਹੋ ਜਿਹੀਆਂ ਚੀਜ਼ਾਂ ਜਦੋਂ ਵਾਪਰਨਗੀਆਂ, ਕਿ ਆਪਣੇ ਚਹੇਤਿਆਂ ਨੂੰ ਜੇ ਰਿਓੜੀਆਂ ਵੰਡਣਗੇ ਤਾਂ ਅੱਗੇ ਜਾ ਕੇ ਉਹਦਾ ਨਤੀਜਾ ਉਹੋ ਜਿਹਾ ਹੀ ਹੋਏਗਾ। ਸੋ ਇਸ ਚੀਜ਼ ਨੂੰ ਮੱਦੇ ਨਜ਼ਰ ਰੱਖ ਕੇ ਚੱਲਣ, ਕਿਉਂਕਿ ਜੇ ਇਹਨਾਂ ਦੇਸ਼ ਦੇ ਰਾਖਿਆਂ ਨੂੰ ਤੁਸੀਂ ਭਰਪੇਟ ਭੋਜਨ ਹੀ ਨਾ ਦਿਓਗੇ, ਗੁਣਵੱਤਾ ਵਾਲਾ ਭੋਜਨ ਹੀ ਨਾ ਦਿਓਗੇ, ਤੇ ਫਿਰ ਲੜਨਾ ਉਹਨਾਂ ਨੇ ਸਿਰ ਜਾਂਦਿਆਂ ਦਾ। ਜੀ 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 ਅੱਗੇ ਆਪਾਂ ਵਧਦੇ ਹਾਂ ਮਿੰਟੂ ਜੀ, ਵੀ ਭਾਜਪਾ ਦੇ ਇੱਕ ਵਿਧਾਇਕ ਦਾ ਵਿਵਾਦਿਤ ਬਿਆਨ, ਦਲਿਤਾਂ ਨਾਲ ਹੋਈ ਕੁੱਟਮਾਰ ਜਾਇਜ਼ ਠਹਿਰਾਈ। ਇਹ ਭਾਜਪਾ ਵਾਲੇ ਆ ਨਾ ਜੀ ਜਿਹੜੇ ਹੁਣ ਨਿਊਟਰਲ ਹੋ ਚੁੱਕੇ ਆ, ਗੇਅਰ ਦੇ ਵਿੱਚੋਂ ਰਿੜ ਗਏ ਆ, ਕੋਈ ਗੇਅਰ ਨਹੀਂ ਇਹਨਾਂ ਦਾ ਕੱਲ ਜਿਹੜਾ ਰੱਖਿਆ ਮੰਤਰੀ ਸੀ ਮਨੋਹਰ ਪਰਿਕਰ, ਉਹ ਦੇਖੋ ਆਮਿਰ ਖਾਨ ਨੇ ਜੋ ਕਿਹਾ ਉਹਦੀਆਂ ਦਿਲ ਦੀਆਂ ਭਾਵਨਾਵਾਂ ਸਨ, ਉਹਦੇ ਘਰ ਦੀ ਇੱਕ ਕਹਿ ਲਈਏ ਚਿੰਤਾ ਸੀ ਜਿਹੜੀ ਉਹਨੇ ਜਨਤਕ ਕਰ ਦਿੱਤੀ, ਜੋ ਸਭ ਤੋਂ ਵੱਡਾ ਗੁਨਾਹ ਉਹਦਾ ਹੋ ਗਿਆ, ਕਿਉਂਕਿ ਉਹਦੇ ਨਾਂ ਦੇ ਪਿੱਛੇ ਕੁਝ ਇਹੋ ਜਿਹਾ ਲੱਗਦਾ ਕਿ ਮੁੱਦਾ ਬਣ ਗਿਆ ਜੀ। ਉਹਨੇ ਮਨੋਹਰ ਪਾਰੀਕਰ ਨੇ ਫਿਰ ਕਬਰ ਦੇ ਵਿੱਚੋਂ ਉਸ ਮੁੱਦੇ ਦਾ ਸੁੱਤਾ ਜਿੰਨ ਕੱਢ ਲਿਆ ਜੀ। ਉਹਨੇ ਫਿਰ ਆਮਿਰ ਖਾਨ ਦਾ ਨਾਂ ਲੈ ਲਿਆ ਕਿ ਇਹੋ ਜਿਹੇ ਲੋਕਾਂ ਨੂੰ ਸਬਕ ਸਿਖਾਉਣ ਦੀ ਜ਼ਰੂਰਤ ਆ। ਨਾਂ ਤੇ ਨਹੀਂ ਲਿਆ ਉਹਨੇ ਸਪਸ਼ਟ ਤੌਰ ਤੇ, ਪਰ ਉਸ ਘਟਨਾ ਦਾ ਜ਼ਿਕਰ ਕਰਕੇ ਅਸਿੱਧੇ ਰੂਪ ਦੇ ਵਿੱਚ ਉਹਦਾ ਜ਼ਿਕਰ ਕਰ ਦਿੱਤਾ ਕਿ ਇਹੋ ਜਿਹੇ ਲੋਕਾਂ ਨੂੰ ਸਬਕ ਸਿਖਾਉਣ ਦੀ ਲੋੜ ਹੈ। ਉਹ ਮਾਮਲਾ ਜਿਹੜਾ ਸੰਸਦ ਤੱਕ ਚਲਾ ਗਿਆ।
ਇਹਨਾਂ ਦਾ ਇੱਕ ਹੋਰ ਹੋਛਾ ਬੰਦਾ ਹੈ ਸੁਬਰਾਮਣੀਅਮ ਸਵਾਮੀ, ਉਹਦੀ ਕਰਤੂਤ ਤੇ ਲੱਠ ਲੰਘਿਆਂ ਵਾਲੀ ਹੈ। ਉਹ ਕੱਲ ਇੱਕ ਟਵੀਟ ਕੀਤਾ ਉਹਨੇ ਕੱਲ, ਉਹ ਕਹਿੰਦਾ ਕਿ ਜਦੋਂ ਇਹ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸੀਗਾ ਤੇ ਇਹ ਚਹੇਤੇ ਪੱਤਰਕਾਰਾਂ ਨੂੰ ਵੀ ਵਿਦੇਸ਼ ਦੀਆਂ ਯਾਤਰਾਵਾਂ ਕਰਾਉਂਦਾ ਸੀਗਾ। ਜਿਹੜੇ ਇੱਕ ਅਖਬਾਰ ਦਾ ਉਹ ਨਾਂ ਲੈ ਰਿਹਾ ਸੀ ਤੇ ਜਿਹੜੀ ਉਹ ਫੋਟੋ ਪਾ ਰਿਹਾ ਸੀ, ਉਸੇ ਅਖਬਾਰ ਦੀ ਉਹਦੀ ਧੀ ਸੀ। ਆਪਣੀ ਕੁੜੀ ਦੀ ਫੋਟੋ ਨੇ ਟਵੀਟ ਕਰਤੀ। ਸੁਬਰਾਮਣੀਅਮ ਸਵਾਮੀ ਨੂੰ ਜਦੋਂ ਪਤਾ ਲੱਗਿਆ, ਕਹਿੰਦਾ ਜੀ ਇਹਦੇ 'ਚ ਸੋਧ ਕੀਤੀ ਜਾਵੇ। ਸੋਧ ਕੀ ਕਰਨੀ ਸੀ? ਸਾਰਿਆਂ ਨੂੰ ਪਤਾ ਲੱਗ ਗਿਆ ਕਿ ਸੁਬਰਾਮਣੀਅਮ ਸਵਾਮੀ ਹੈ ਜਿਹੜਾ ਉਹ ਕਿੰਨੀ ਕੁ ਮੱਤ ਦਾ ਮਾਲਕ ਹੈ। ਆਪਣੀ ਧੀ ਦਾ ਹੀ ਉਹਨਾਂ ਨੂੰ ਪਤਾ ਕਿ ਜਿਸ ਅਖਬਾਰ ਦਾ ਨਾਂ ਲੈ ਰਿਹਾ ਉਹਦੇ ਵਿੱਚ ਐਜ਼ ਏ ਜਰਨਲਿਸਟ ਉਹ ਵੀ ਕੰਮ ਕਰਦਾ। ਤੇ ਇੱਕ ਇਹਨਾਂ ਦਾ ਜਿਹੜਾ ਹੋਰ ਹੈ ਰਾਜਸਥਾਨ ਦਾ ਵਿਧਾਇਕ ਹੈ, ਇਸੇ ਸਲੱਗ ਵਿਧਾਇਕ ਵਰਗਾ, ਉਹਨੇ ਤੇ ਕਹਿ ਲਈਏ ਕਿ ਸਾਰੀਆਂ ਹੱਦਾਂ ਬੰਨੀਆਂ ਜਿਹੜੀਆਂ ਸੀ ਉਹ ਟੱਪ ਦਿੱਤੀਆਂ ਸੀ। ਉਹਨੇ ਕਿਹਾ ਸੀਗਾ ਕਿ ਇਹ ਕਸ਼ਮੀਰ ਵਾਲਾ ਮੁੱਦਾ ਜਿਹੜਾ ਇਹ ਇਸ ਕਰਕੇ ਉਲਝਿਆ ਕਿਉਂਕਿ 1948 ਦੇ ਵਿੱਚ ਜਦੋਂ ਇਹ ਪਹਿਲੀਆਂ ਜਿਹੜੀਆਂ ਇਹ ਚੱਲੀਆਂ ਨੇ ਮਸ਼ਕਾਂ ਕਸ਼ਮੀਰ ਭਾਰਤ ਤੇ ਪਾਕਿਸਤਾਨ ਦੀਆਂ, ਇਹ ਜਦੋਜਹਿਦ ਕਹਿੰਦਾ ਉਦੋਂ ਹੀ ਨਿਬੜ ਜਾਣੀ ਸੀ। ਕਿਉਂਕਿ ਇਸ ਕਰਕੇ ਨਹੀਂ ਨਿਬੜੀ, ਨਹਿਰੂ ਦਾ ਉਸ ਸਮੇਂ ਦਾ ਜਿਹੜਾ ਇੱਕ ਭਰਾ ਸੀਗਾ, ਜਿਹੜਾ ਹੁਣ ਉਹਨੂੰ ਆਪਾਂ ਜੇ ਕਹੀਏ ਤਾਂ ਬਹੁਤ ਕਹਿ ਲਈਏ, ਕਹਿੰਦਾ ਮਤਰੇਆ ਭਰਾ ਸ਼ੇਖ ਅਬਦੁੱਲਾ ਦਾ ਨਾਂ ਲੈਂਦਾ ਪਿਆ ਸੀ ਕਿ ਉੱਥੇ ਸੀ ਉਸ ਸਮੇਂ। ਸੋ ਉਹਨਾਂ ਦਾ ਵੇਖ ਲਓ ਹੁਣ ਉਹ ਕਿਸ ਪੱਧਰ ਤੱਕ ਗਿਰਿਆ ਕਿ ਉਹਨਾਂ ਨੂੰ ਉਹ ਨਜਾਇਜ਼ ਰਿਸ਼ਤੇ ਦੇ ਰੂਪ 'ਚ ਬਣ ਰਿਹਾ। ਇਹਨਾਂ ਦਾ ਇਹੀ ਇੱਕ ਅੱਜ ਵਿਧਾਇਕ ਬੋਲਿਆ, ਇਹਦਾ ਨਾਂ ਰਾਜਾ ਸਿੰਘ ਹੈਦਰਾਬਾਦ ਤੋਂ ਹੈ। ਇਹਨੇ ਵੀ ਕੋਈ ਕਸਰ ਨਹੀਂ ਛੱਡੀ। ਇਹ ਕਹਿੰਦਾ ਕਿ ਜੋ ਦਲਿਤਾਂ ਦੇ ਨਾਲ ਹੋਇਆ ਪਿਛਲੇ ਦਿਨਾਂ ਦੇ ਵਿੱਚ ਗਾਂ ਰੱਖਿਆ ਦੇ ਨਾਂ ਤੇ ਜੋ ਇਹ ਹੋਇਆ ਸਹੀ ਹੈ। ਉਹ ਕਹਿੰਦਾ ਕੋਈ ਮੀਟ ਲਿਜਾਂਦਾ, ਕੋਈ ਗਾਵਾਂ ਲਿਜਾਂਦਾ, ਜੇ ਫੜਿਆ ਜਾਂਦਾ ਤੇ ਉਹਨਾਂ ਨੂੰ ਧੋਣਾ ਇਸੇ ਤਰ੍ਹਾਂ ਚਾਹੀਦਾ। ਤੇ ਮੈਂ ਇਹਦਾ ਸਮਰਥਨ ਕਰਦਾ, ਜਿਹੜਾ ਇਹਦਾ ਵਿਰੋਧ ਕਰਦੇ ਆ ਮੈਂ ਉਹਨਾਂ ਦੀ ਨਿਖੇਧੀ ਕਰਦਾ। ਉਹਨੇ ਵੱਜ ਕੇ ਕਿਹਾ ਕਿ ਜੋ ਵੀ ਹੋਇਆ ਦਲਿਤਾਂ ਦੇ ਨਾਲ ਉਹ ਬਹੁਤ ਚੰਗਾ ਹੋਇਆ। ਹੁਣ ਇਸ ਤਰੀਕੇ ਦੇ ਬਿਆਨ ਆਉਣਗੇ, ਇਸ ਤਰੀਕੇ ਦੀਆਂ ਜਿਹੜੀਆਂ ਘਟੀਆ ਟਿੱਪਣੀਆਂ ਆ ਰਹੀਆਂ, ਇਹਨਾਂ ਨੂੰ ਥੋੜਾ ਜਿਹਾ ਕੰਟਰੋਲ 'ਚ ਕਰਨ ਦੀ ਜ਼ਰੂਰਤ ਹੈ ਕਿ ਜਿਹੜਾ ਨਹੀਂ ਹੋ ਰਿਹਾ। ਹੁਣ ਇਹ ਦੇਖੋ, ਇੱਕ ਪਾਸੇ ਦਲਿਤ ਹੈ ਜਿਹੜੇ ਉਹ ਧਰਮ ਛੱਡ ਕੇ ਜਾ ਰਹੇ ਆ। ਹਿਸਾਰ ਦੇ ਵਿੱਚ 100 ਪਰਿਵਾਰ ਸੀਗਾ ਜਿਹੜਾ ਕੁਝ ਸਮਾਂ ਪਹਿਲਾਂ ਬਲਾਤਕਾਰ ਦਾ ਉਹਨਾਂ ਨੂੰ ਨਹੀਂ ਇਨਸਾਫ ਮਿਲਿਆ, ਸਮੂਹਕ ਬਲਾਤਕਾਰ ਕੀਤਾ ਸੀ। ਜਿਹੜੇ ਦਬੰਗ ਸੀ ਉੱਥੋਂ ਦੇ ਪਿੰਡ ਦੇ, ਉਹਨਾਂ ਦੇ ਘਰ ਵੀ ਸਾੜ ਦਿੱਤੇ ਸਨ, ਬੱਚੀਆਂ ਉਹਨਾਂ ਦੀਆਂ ਨਾਲ ਬਲਾਤਕਾਰ ਕੀਤਾ, ਨਹੀਂ ਇਨਸਾਫ ਮਿਲਿਆ ਕਿ ਉਹ ਇਸਲਾਮ ਧਰਮ ਦੇ ਵਿੱਚ ਚਲੇ ਗਏ। ਗੁਜਰਾਤ ਦੇ ਵਿੱਚ 15,000 ਪਰਿਵਾਰਾਂ ਨੇ ਕੱਲ ਰਾਜਪਾਲ ਤੋਂ ਇਜਾਜ਼ਤ ਮੰਗੀ ਹੈ ਕਿ ਭਾਈ ਅਸੀਂ ਇਹ ਆਪਣਾ ਧਰਮ ਛੱਡ ਕੇ ਅਸੀਂ ਬੌਧ ਧਰਮ ਦੇ ਵਿੱਚ ਜਾਵਾਂਗੇ। ਸੋ ਇਹ ਜੋ ਇੱਕ ਆਲਮ ਪਸਰ ਰਿਹਾ ਹੈ ਦਲਿਤ ਬਨਾਮ ਸਵਰਨ ਜਾਤੀ ਦਾ, ਔਰ ਉਹਦੇ ਉੱਤੋਂ ਇਹੋ ਜਿਹੇ ਹੋਛੇ ਬੰਦੇ ਜਿਹੜੇ ਆ ਉਹ ਇਹੋ ਜਿਹੀ ਅੱਗ ਤੇ ਪੈਟਰੋਲ ਪਾ ਰਹੇ ਆ। ਇਹਨਾਂ ਨੂੰ ਰੋਕਣ ਦੀ ਜ਼ਰੂਰਤ ਹੈ। ਇੱਕ ਪਾਸੇ ਤੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਦਲਿਤ ਸੰਸਦ ਮੈਂਬਰ ਹੈ ਉਹ ਮਗਰਮੱਛ ਦੇ ਹੰਝੂ ਡੇਗਦੇ ਪਏ ਜੀ, ਬੜਾ ਗਲਤ ਹੋ ਰਿਹਾ, ਬੜਾ ਗਲਤ ਹੋ ਰਿਹਾ। ਦੂਜੇ ਪਾਸੇ ਇਹੋ ਜਿਹੇ ਜਿਹੜੇ ਇਹਨਾਂ ਨੇ ਰੱਖੇ ਵਾਹਿਯਾਤ ਬੋਲਣ ਵਾਲੇ, ਇਹਨਾਂ ਨੂੰ ਕੰਟਰੋਲ ਕਰਨ ਦੀ ਜ਼ਰੂਰਤ ਆ, ਇਹਨਾਂ ਨੂੰ ਨੱਥ ਪਾਉਣ ਦੀ ਜ਼ਰੂਰਤ ਆ। ਇਹ ਲੋਕ ਆ ਜਿਹੜੇ ਇਸ ਮੁਲਕ ਦੇ ਬੇਸ਼ੱਕ ਸੰਵਿਧਾਨਕ ਅਹੁਦਿਆਂ ਤੇ ਬੈਠੇ ਆ, ਪਰ ਇਹਨਾਂ ਨੂੰ ਨਾ ਸੰਵਿਧਾਨ ਦੀ ਮਰਿਆਦਾ ਦਾ ਪਤਾ, ਨਾ ਇਹਨਾਂ ਨੂੰ ਸਮਾਜ ਦੀ ਸਾਂਝੀਵਾਲਤਾ ਦਾ ਕੋਈ ਫਿਕਰ ਆ। ਇਹ ਬਸ ਆਪਦਾ ਘੋੜਾ ਭਜਾਈ ਜਾਂਦੇ, ਇਹਨਾਂ ਨੂੰ ਰੋਕਣ ਦੀ ਲੋੜ ਆ। ਜੀ 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 ਮਿੰਟੂ ਜੀ, ਅਗਲੀ ਗੱਲ ਕਰਦੇ ਹਾਂ। ਗਿਆਨੀ ਗੁਰਬਚਨ ਸਿੰਘ ਕਹਿੰਦੇ ਨੇ ਵੀ ਜੇ ਡੇਰੇ ਵਾਲੇ ਨੂੰ ਮਾਫ ਕੀਤਾ ਹੋਵੇ ਤਾਂ ਮੇਰਾ ਸਿਰ ਵੱਢ ਦਿਓ। ਦੇਖੋ ਜੀ, ਗਿਆਨੀ ਗੁਰਬਚਨ ਸਿੰਘ ਹੋਰੀ ਜੋ ਇਹ ਕਹਿ ਰਹੇ ਆ, ਇਹਨਾਂ ਨੇ 3-4 ਮਹੀਨੇ ਪਹਿਲਾਂ ਵੀ ਆਖਿਆ ਸੀਗਾ ਕਿ ਮੈਂ ਤਾਂ ਮਾਫੀ ਦਿੱਤੀ ਨਹੀਂ ਜੀ। ਹੁਣ ਜੇ ਤੁਸੀਂ ਮਾਫੀ ਨਹੀਂ ਦਿੱਤੀ ਤੇ ਫਿਰ ਦਿੱਤੀ ਕਿਹਨੇ ਮਾਫੀ? ਜੇ ਮਾਫੀ ਦਿੱਤੀ ਹੋਈ ਨਹੀਂ ਤੇ ਫਿਰ ਇਸ਼ਤਿਹਾਰ ਕਿਹਨੇ ਦਿੱਤੇ ਸੀਗੇ ਕਿ ਭਾਈ ਨਹੀਂ ਇਸ ਮਾਫੀ ਤੇ ਫੁੱਲ ਚੜਾਓ? ਉਹ ਇਸ਼ਤਿਹਾਰ ਤੁਹਾਨੂੰ ਅੱਜ ਵੀ ਲੱਭ ਜਾਣ, ਜਿਹੜੇ SGPC ਕਮੇਟੀ ਨੇ ਜਾਰੀ ਕੀਤੇ ਸਨ ਕਿ ਇਸ ਜਿਹੜੇ ਫੈਸਲੇ ਤੇ, ਕਿਉਂਕਿ ਬੜਾ ਦੀਰਘ ਵਿਚਾਰਾਂ ਤੋਂ ਬਾਅਦ ਪੰਥ ਦੇ ਹਿੱਤ ਵਿੱਚ ਫੈਸਲਾ ਲਿਆ ਗਿਆ, ਇਹਦੇ ਤੇ ਫੁੱਲ ਚੜਾਉਣਾ ਜਿਹੜਾ ਉਹ ਸਾਰੀ ਸਿੱਖ ਕੌਮ ਦਾ ਫਰਜ਼ ਆ। ਤੇ ਜਿਹੜੀ SGPC ਕਮੇਟੀ ਹੈ ਉਹ ਸਾਰੀਆਂ ਮਰਿਆਦਾਵਾਂ ਦੀ ਪ੍ਰਤੀ ਜਿਹੜੀ ਆ ਵਫਾਦਾਰ ਤੇ ਪ੍ਰਤੀਬੱਧ ਆ। ਇਸ ਤਰ੍ਹਾਂ ਦੇ ਇਸ਼ਤਿਹਾਰ ਲੱਗੇ ਸਨ ਅਖਬਾਰ ਦੇ ਵਿੱਚ। ਹੁਣ ਦੂਜੀ ਗੱਲ, ਇਹ ਪਤਾ ਨਹੀਂ ਗਿਆਨੀ ਗੁਰਬਚਨ ਸਿੰਘ ਹੋਰੀ ਕਿੰਨਾ ਕੁ ਰੱਖਦੇ ਨੇ ਚੇਤਾ, ਮੇਰੇ ਖਿਆਲ ਦੇ ਨਾਲ ਇਹਨਾਂ ਨੂੰ ਭੁੱਲ ਜਾਂਦਾ। ਜੇ ਤੁਸੀਂ ਇਸ ਸਾਰੇ ਘਟਨਾਕ੍ਰਮ ਨੂੰ ਪਿੱਛੇ ਜਾ ਕੇ ਵੇਖੋ ਤੇ ਤੁਹਾਨੂੰ ਯਾਦ ਆਏਗਾ ਸ਼ਾਇਦ ਸਤੰਬਰ ਦੇ ਵਿੱਚ ਹੋਇਆ ਸੀਗਾ ਤੇ 24 ਸਤੰਬਰ ਨੂੰ ਇਹ ਮਾਫੀ ਆਈ ਸੀ। ਉਸ ਤੋਂ ਬਾਅਦ ਬਿਲਕੁਲ ਨਾਲ ਦੀ ਨਾਲ ਹੀ ਇੱਕ ਬਿਆਨ ਆਉਂਦਾ ਹੈ 26 ਤਰੀਕ ਨੂੰ, ਜਿਹੜੇ ਤਰਲੋਚਨ ਸਿੰਘ ਘੱਟ ਗਿਣਤੀਆਂ ਦੇ ਪਹਿਲਾਂ ਚੇਅਰਮੈਨ ਹੁੰਦੇ ਸਨ, ਸੰਸਦ ਵੀ ਰਹੇ ਆ,
ਉਹਨਾਂ ਦਾ ਬਿਆਨ ਆਉਂਦਾ, ਉਹ ਕਹਿੰਦਾ ਜੀ ਮੈਂ ਤੇ 5 ਸਾਲ ਪਹਿਲਾਂ ਹੀ ਇਹੋ ਜਿਹਾ ਇੱਕ ਮਾਫੀਨਾਮਾ ਲੈ ਕੇ ਆਇਆ ਸੀ, ਪਰ ਉਦੋਂ ਇਹਨਾਂ ਨੇ ਜਿਹੜਾ ਕਬੂਲ ਨਹੀਂ ਕੀਤਾ, ਤੇ ਨਹੀਂ ਤੇ ਹੁਣ ਤਾਂ ਕਹਿੰਦਾ ਕਿ ਬਹੁਤ ਜਿਹੜੇ ਨੁਕਸਾਨ ਤੋਂ ਬਚਿਆ ਜਾ ਸਕਦਾ ਸੀ, ਪਰ ਕਹਿੰਦੇ ਕਿ ਕੋਈ ਗੱਲ ਨਹੀਂ, ਦੇਰ ਆਇਆ ਦਰੁਸਤ ਆਇਆ ਫੈਸਲਾ ਹੈ ਮਾਫੀਨਾਮਾ ਦਾ ਸਹੀ ਹੈ। ਤਰਲੋਚਨ ਸਿੰਘ ਖੁਦ ਕਹਿ ਰਿਹਾ, ਜਿਹੜਾ ਅਕਾਲੀ ਦਲ ਦਾ ਖਾਸ ਬੰਦਾ। ਫਿਰ 26 ਤਰੀਕ ਨੂੰ ਜਿਹੜਾ ਪ੍ਰੇਮ ਸਿੰਘ ਚੰਦੂ ਮਾਜਰਾ ਹੈ, ਉਹ ਕਹਿੰਦਾ ਕਿ ਡੇਰਾ ਮੁਖੀ ਨੂੰ ਮਾਫੀ ਹੈ ਜਿਹੜਾ ਇਹ ਦਿੱਤੀ ਗਈ ਹੈ, ਤੇ ਬੜਾ ਦੂਰ ਦ੍ਰਿਸ਼ਟੀ ਵਾਲਾ ਫੈਸਲਾ ਹੈ। ਉਹ ਵੀ ਅਖਬਾਰ 'ਚ ਤੁਸੀਂ ਬਿਆਨ ਤੁਹਾਨੂੰ ਕਿਤੇ ਵੀ ਲੱਭ ਸਕਦਾ। ਮੱਕੜ ਸਾਹਿਬ ਬੋਲਦੇ 25 ਨੂੰ, ਇਹ ਕਹਿੰਦੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਦਾ ਫੈਸਲਾ ਜਿਹੜਾ ਸਰਵਉੱਤਮ ਹੈ, ਸਾਰਿਆਂ ਨੂੰ ਮੰਨਣਾ ਚਾਹੀਦਾ, ਇਹਦੇ ਤੇ ਸਾਰਿਆਂ ਨੂੰ ਫੁੱਲ ਚੜਾਉਣੇ ਚਾਹੀਦੇ। ਇਹ ਬੋਲ ਰਹੇ ਨੇ SGPC ਕਮੇਟੀ ਦੇ ਜਿਹੜੇ ਪ੍ਰਧਾਨ ਆ। ਫਿਰ 28 ਤਰੀਕ ਨੂੰ ਜਿਸ ਦਿਨ ਛਪਾਰ ਦਾ ਮੇਲਾ ਹੁੰਦਾ, ਉੱਥੇ ਬਾਦਲ ਸਾਹਿਬ ਨੇ ਕਿਹਾ ਸੀ, ਉਹਨੇ ਕਿਹਾ ਕਿ ਇਹ ਮਾਫੀ ਵਾਲਾ ਜਿਹੜਾ ਮਸਲਾ ਹੈ, ਇਹ ਅਕਾਲ ਤਖਤ ਦਾ ਜਿਹੜਾ ਲਿਆ ਗਿਆ ਫੈਸਲਾ, ਮੈਂ ਇਹਦੇ ਤੇ ਕੋਈ ਕਿੰਤੂ ਪਰੰਤੂ ਨਹੀਂ ਕਰਨਾ। ਜਾਨੀ ਇਹਨਾਂ ਦੇ ਲੀਡਰਾਂ ਦੇ ਬਿਆਨ ਜਿਹੜੇ ਆ ਉਹ ਹਾਲੇ ਵੀ ਰਿਕਾਰਡ ਦੇ ਵਿੱਚ ਦਰਜ ਆ, ਜਿਨ੍ਹਾਂ ਨੇ ਮੋਹਰ ਲਾਈ ਕਿ ਇਹ ਮਾਫੀਨਾਮਾ ਜਿਹੜਾ ਸਹੀ ਹੈ। ਹੁਣ ਇਹ ਇਸ ਚੀਜ਼ ਤੋਂ ਭੱਜ ਰਹੇ ਆ, ਤਾਂ ਮੇਰੇ ਖਿਆਲ ਦੇ ਨਾਲ ਤੀਜੀ ਗਲਤੀ ਕਰ ਰਹੇ। ਪਹਿਲੀ ਗਲਤੀ ਕਿ ਮਾਫੀ ਵਾਲਾ ਜਿਹੜੀ ਇਹਨਾਂ ਨੇ ਪ੍ਰਵਾਨਗੀ ਕੀਤੀ, ਦੂਸਰੀ ਗਲਤੀ ਕਿ ਫਿਰ ਵਾਪਸ ਲਈ, ਤੀਜੀ ਗਲਤੀ ਇਹ ਹੁਣ ਕਰਦੇ ਪਏ ਆ ਕਿ ਜਿਹੜਾ ਲੋਕਾਂ ਨੂੰ ਬੇਵਕੂਫ ਸਮਝਦਾ। ਤਾਂ ਲੋਕਾਂ ਦੀ ਨਜ਼ਰ ਦੇ ਵਿੱਚ ਗਿਆਨੀ ਗੁਰਬਚਨ ਸਿੰਘ ਹੋਰੀ ਹੁਣ ਜੋ ਮਰਜ਼ੀ ਕਰਨ, ਇੱਧਰ ਦੀਆਂ ਮਾਰਨ ਉੱਧਰ ਦੀਆਂ ਮਾਰਨ, ਪਰ ਗਿਆਨੀ ਗੁਰਬਚਨ ਸਿੰਘ ਆਪਣਾ ਜਿਹੜਾ ਭਰੋਸਾ ਹੈ ਉਹ ਆਮ ਸਿੱਖ ਦੇ ਨਜ਼ਰ ਤੇ ਹਿਰਦੇ ਦੋਵਾਂ ਦੇ ਵਿੱਚੋਂ ਗਵਾ ਚੁੱਕੇ ਆ। ਮੇਰੇ ਖਿਆਲ ਦੇ ਨਾਲ ਜੇ ਕਿਤੇ ਇਹ ਵੈਸੇ ਦਸਤੂਰ ਹੈ ਇਹਨਾਂ ਦਾ ਬਾਦਲਾਂ ਦਾ ਕਿ ਲਿਆਉਂਦੇ ਕਹਿੰਦੇ ਹਾਥੀ ਤੇ ਆ ਬੰਦੇ ਨੂੰ, ਤੇ ਜਦੋਂ ਭੇਜਦੇ ਆ ਉਦੋਂ ਗਧੇ ਤੇ ਬਿਠਾ ਕੇ ਭੇਜਦੇ ਆ। ਇਹ ਆਮ ਕਹਾਵਤ ਬਣੀ ਹੋਈ ਹੈ। ਤੇ ਜੇ ਕਿਤੇ ਇਹੋ ਜਿਹੀ ਗੱਲ ਹੋ ਗਈ, ਗਿਆਨੀ ਗੁਰਬਚਨ ਸਿੰਘ ਹੋਰੀ ਵਿਦਾ ਹੋ ਜਾਂਦੇ, ਵੈਸੇ ਹੋਣ ਦੀ ਸੰਭਾਵਨਾ, ਜਿਸ ਤਰ੍ਹਾਂ ਉਹ ਮੁਕਰ ਰਹੇ ਆ, ਜਿਸ ਤਰ੍ਹਾਂ ਹੁਣ ਇਹਨਾਂ ਚੀਜ਼ਾਂ ਤੇ ਪਰਦਾ ਪੁਸ਼ ਕਰਦੇ ਪਏ ਆ, ਮੇਰੇ ਖਿਆਲ ਦੇ ਨਾਲ ਜਲਦੀ ਜਾ ਕੇ 10-15 ਦਿਨਾਂ ਦੇ ਅੰਦਰ ਕਹਿ ਦੇਣਾ ਕਿ ਹੈ ਮੈਂ ਜਥੇਦਾਰ ਵੀ ਸੀ, ਮੈਂ ਤੇ ਜਥੇਦਾਰ ਹੀ ਨਹੀਂ ਸੀ, ਉਹ ਤੇ ਐਵੇਂ ਮੈਨੂੰ ਬਿਠਾਇਆ ਸੀਗਾ। ਫਿਰ ਇਹਨਾਂ ਨੂੰ ਸ਼ਾਇਦ ਇਹ ਵੀ ਚੇਤਾ ਭੁੱਲ ਜਾਣਾ ਕਿ ਮੈਂ ਜਥੇਦਾਰ ਵੀ ਹੁੰਦਾ ਸੀ ਕਦੇ। ਬਿਲਕੁਲ ਜੀ। ਅਗਲੀ ਗੱਲ ਕਰਦੇ ਵੀ ਪੰਜਾਬ ਵਿੱਚ ਸਰਕਾਰੀ ਕਾਲਜਾਂ ਦਾ ਭੱਠਾ ਬੈਠਾ। ਇਹ ਭੱਠਾ ਸਰਕਾਰੀ ਕਾਲਜਾਂ ਦਾ ਨਹੀਂ ਸੀ ਬਹਿਣਾ ਜੀ। ਜੇ ਸਰਕਾਰੀ ਕਾਲਜ ਜਿਹੜੇ ਸੀਗੇ ਉਹ ਪਹਿਲ ਦੇ ਆਧਾਰ ਤੇ ਅੱਗੇ ਵਿਕਾਸਸ਼ੀਲ ਕੀਤੇ ਜਾਂਦੇ, ਪਰ ਇਹਨਾਂ ਨੂੰ ਵਿਕਾਸਸ਼ੀਲ ਕਰਨ ਦੀ ਥਾਂ ਤੇ ਵਿਨਾਸ਼ਸ਼ੀਲ ਕੀਤਾ ਗਿਆ, ਕਿਉਂਕਿ ਸਿੱਖਿਆ ਧੰਦਾ ਬਣੀ ਤੇ ਉਸ ਧੰਦੇ ਦੇ ਵਿੱਚ ਵੱਡੇ ਵੱਡੇ ਸਿਆਸੀ ਘਰਾਣੇ ਜਿਹੜੇ ਉਹ ਵੀ ਕਿਸਮਤ ਅਜਮਾਉਣ ਲੱਗ ਪਏ। ਉਹਨਾਂ ਨੇ ਵੀ ਚਾਂਦੀ ਕੁੱਟਣੀ ਸ਼ੁਰੂ ਕਰ ਦਿੱਤੀ। ਹੁਣ ਦੇਖੋ 48 ਜਿਹੜੇ ਆਪਣੇ ਇੱਥੇ ਸਰਕਾਰੀ ਕਾਲਜ ਆ, ਕਿਸੇ ਸਮੇਂ ਸਰਕਾਰੀ ਕਾਲਜਾਂ ਦੀ ਤੂਤੀ ਬੋਲਦੀ ਸੀ। ਹੁਣ ਸਰਕਾਰੀ ਕਾਲਜ ਜਿਹੜੇ ਆ ਉਹ ਬਹੁਤੇ ਹੈ ਵੀ ਦਿਹਾਤ ਦੇ ਵਿੱਚ ਆ ਜਾਂ ਛੋਟੀਆਂ ਮੰਡੀਆਂ ਦੇ ਵਿੱਚ ਆ, ਛੋਟੇ ਕਸਬਿਆਂ ਦੇ ਵਿੱਚ। ਇਹ ਵੇਖਣ ਵਾਲੀ ਗੱਲ ਆ ਕਿ ਜਿਹੜਾ ਦੂਰ ਦਰਾਜ ਦਾ ਇਲਾਕਾ, ਸਾਡਾ ਦਿਹਾਤ ਇਲਾਕਾ ਖਾਸ ਤੌਰ ਤੇ, ਕਿ ਉਹ ਉਚੇਰੀ ਸਿੱਖਿਆ ਪ੍ਰਾਪਤ ਕਰ ਸਕੇ ਔਰ ਬਹੁਤ ਘੱਟ ਰੇਟਾਂ ਤੇ, ਬਹੁਤ ਘੱਟ ਖਰਚੇ ਤੇ ਜਿਹੜੇ ਪਛੜੇ ਵਰਗ ਦੇ ਲੋਕ ਆ ਜਾਂ ਛੋਟੇ ਜ਼ਿਮੀਂਦਾਰ ਮਜ਼ਦੂਰ ਦੇ ਬੱਚੇ ਆ ਜਿਹੜੇ, ਉਹ ਉਚੇਰੀ ਸਿੱਖਿਆ ਪ੍ਰਾਪਤ ਕਰ ਸਕਣ। ਇਸ ਕਰਕੇ ਬਹੁਤੇ ਕਾਲਜ ਤੁਹਾਨੂੰ ਮਿਲਣਗੇ, ਜਿੱਦਾਂ ਪਾਤੜਾ ਮੰਡੀ ਹੈ ਛੋਟੀ ਜੀ, ਜਾਂ ਰੋਡੇ ਮੋਗੇ ਦੇ ਕੋਲ ਉੱਥੇ ਦਾ ਕਾਲਜ ਆ, ਕਾਲਾ ਅਫਗਾਨਾ ਇੱਕ ਪਿੰਡ ਹੈ ਬਹੁਤ ਮਸ਼ਹੂਰ ਗੁਰਦਾਸਪੁਰ ਜ਼ਿਲ੍ਹੇ 'ਚ। ਇਸ ਤਰ੍ਹਾਂ ਦੇ ਮਤਲਬ ਕਿ 3-4 ਮੈਂ ਉਦਾਹਰਨ ਦਿੱਤੇ ਤੁਹਾਨੂੰ, ਕਿਸ ਤਰ੍ਹਾਂ ਦੂਰ ਦਰਾਜ ਇਲਾਕਿਆਂ ਦੇ ਵਿੱਚ ਇਹ ਕਾਲਜ ਨੇ। ਪਰ ਇਹਨਾਂ ਕਾਲਜਾਂ ਦੀ ਅੱਜ ਕਿਸਮਤ ਐਸੀ ਹੋ ਗਈ ਹੈ ਜੀ ਕਿ ਕਈ ਕਾਲਜ ਵਿੱਚ ਮੇਰੇ ਖਿਆਲ ਦੇ ਨਾਲ ਅੱਧੀ ਦਰਜਨ ਤੋਂ ਜ਼ਿਆਦਾ ਕਾਲਜ ਇਹੋ ਜਿਹੇ ਜਿਨ੍ਹਾਂ ਦੇ ਵਿੱਚ ਇੱਕ ਵੀ ਅਸਾਮੀ ਹੈ ਜਿਹੜੀ ਉਹ ਭਰੀ ਨਹੀਂ ਹੋਈ, ਇੱਕ ਵੀ ਲੈਕਚਰਰ ਨਹੀਂ ਹੈ। ਜਿਹੜੇ ਕਹਿ ਸਕਦੇ ਆ ਕਿ ਲੈਕਚਰਰ ਲੈਸ ਹੋ ਚੁੱਕੇ ਆ, ਬਿਲਕੁਲ ਉਹਨਾਂ ਦੇ ਵਿੱਚ ਕੋਈ ਹੈ ਨਹੀਂ। ਇਹ ਜਿਹੜਾ ਕਹਿ ਲਈਏ ਜਿਹੜਾ ਕਾਲਜਾਂ ਦਾ ਕੁੱਲ ਇਹ ਬਣਦਾ, ਜੋ ਲੈਕਚਰਾਰਾਂ ਦਾ ਇੱਕ ਸਿਸਟਮ ਪ੍ਰਬੰਧ ਬਣਦਾ ਹੈ, ਉਹ ਪੋਸਟਾਂ ਦੇ ਆਧਾਰ ਤੇ ਉਹਨੂੰ ਲਾਈਏ ਤੇ 1873 ਦੇ ਕਰੀਬ ਰੈਗੂਲਰ ਪੋਸਟ ਆਇਆ, ਜਿਹਦੇ ਚ ਜੇ ਹੁਣ ਇਸ ਸਮੇਂ ਮੌਜੂਦਾ ਸਮੇਂ ਚ ਵੇਖੀਏ ਤੇ 1226 ਖਾਲੀ ਹੈ। 1873 ਕੁੱਲ ਹੈ ਤੇ 1226 ਖਾਲੀ ਹੈ। ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ ਕਿ 2/3 ਜਿਹੜੀਆਂ ਪੋਸਟਾਂ ਉਹ ਖਾਲੀ, 2/3 ਜਿੱਥੇ ਪੋਸਟਾਂ ਖਾਲੀ ਹੈ ਉੱਥੇ ਪ੍ਰਬੰਧ ਕਿਹੋ ਜਿਹਾ ਹੋਏਗਾ। ਇਹ ਤੇ ਕੰਮ ਹੁਣ ਚਲਾ ਰਹੇ ਜਿਹੜੀ ਗੈਸਟ ਫੈਕਲਟੀ ਹੈ ਜਾਂ ਜਿਹੜੇ PTA ਫੰਡ ਦੇ ਵਿੱਚੋਂ ਰੱਖੇ ਹੈ ਨਾਨ ਰੈਗੂਲਰ ਇਹਨਾਂ ਨੇ ਲੈਕਚਰਰ ਰੱਖੇ, ਉਹ ਕੰਮ ਰੇੜੀ ਜਾਂਦੇ ਆ। ਨਹੀਂ ਤੇ ਇਹਨਾਂ ਕਾਲਜਾਂ ਦਾ ਤਾਂ ਇਹ ਹਾਲ ਹੋ ਜਾਣਾ ਸੀ ਜਿਵੇਂ
ਉਹ ਜਸਵੰਤ ਸਦੀਲੇ ਹੋਰਾਂ ਦਾ ਗਾਣਾ ਸੀ, ਬੀਬੀ ਪਰਮਿੰਦਰ ਸੰਧੂ ਦਾ, ਪੈ ਗਏ ਜੇ ਕੇਸ ਕਤਲਾਂ ਦੇ ਚੁੱਲ੍ਹਿਆਂ ਵਿੱਚ ਘਾਹ ਉੱਗ ਪੈਣੇ। ਇਹਨਾਂ ਦੇ ਵਿੱਚ ਤੇ ਘਾਹ ਉੱਗਣ ਵਾਲੇ ਹੋ ਜਾਣੇ ਸੀਗੇ ਜੇਕਰ ਇਹ ਨਾ ਹੁੰਦੇ। ਗੈਸਟ ਫੈਕਲਟੀ ਵਾਲੇ ਜਾਂ ਜਿਹੜੇ ਨੌਨ ਰੈਗੂਲਰ ਲੈਕਚਰ ਆ ਰਿਹਾ ਉਹ ਇਹਨਾਂ ਕਾਲਜਾਂ ਨੂੰ ਰੇੜ ਰਿਹਾ। ਹੁਣ ਵੈਸੇ ਕੇਂਦਰ ਦੀ ਵੀ ਇੱਕ ਯੋਜਨਾ ਆਈ ਹੈ ਜਿਹਦੇ 'ਚ ਗੈਸਟ ਫੈਕਲਟੀ ਦੀ ਵੀ ਜਿਹੜੀ ਤਨਖਾਹ ਵਧਾਈ ਜਾ ਰਹੀ ਹੈ। ਪਰ ਇਹ ਕੁੱਲ ਮਿਲਾ ਕੇ ਜੋ ਸਿਨੈਰੀਓ ਬਣਦਾ, ਜੋ ਦ੍ਰਿਸ਼ ਬਣਦਾ, ਉਹ ਐਸਾ ਬਣਦਾ ਕਿ ਇਹਨਾਂ ਵੱਲ ਤਵੱਜੋ ਨਹੀਂ ਦਿੱਤੀ ਜਾ ਰਹੀ, ਸਰਕਾਰੀ ਕਾਲਜਾਂ ਵੱਲ ਤਵੱਜੋ ਨਹੀਂ ਦਿੱਤੀ ਜਾ ਰਹੀ ਜਿਨ੍ਹਾਂ ਦੀ ਅੱਜ ਜ਼ਰੂਰਤ ਹੈ। ਕਿਉਂਕਿ ਆਹ 5-7 ਸਾਲਾਂ ਦੇ ਵਿੱਚ ਦੂਜੇ ਜਿਹੜੇ ਨਿੱਜੀ ਸੰਸਥਾਨ ਹੈ, ਵਿਦਿਅਕ ਸੰਸਥਾਨ ਹੈ, ਉਹਨਾਂ ਦੇ ਵਿੱਚ ਵਿੱਦਿਆ ਜਿਹੜੀ ਬੜੀ ਮਹਿੰਗੀ ਹੋਈ ਹੈ। ਤੇ ਜਿਹੜੇ ਮੋਹ ਭੰਗ ਕਰਕੇ ਦਿਹਾਤ ਦੇ ਜਾਂ ਛੋਟੇ ਸ਼ਹਿਰਾਂ ਦੇ ਵਿਦਿਆਰਥੀ ਨਿੱਜੀ ਸੰਸਥਾਨਾਂ ਵੱਲ ਚਲੇ ਗਏ ਸਨ, ਧੜਾ ਧੜ ਖੁੰਬਾਂ ਵਾਂਗੂ ਉੱਗੇ ਕਾਲਜਾਂ ਨੇ ਜਦੋਂ ਸ਼ੋਸ਼ਣ ਕੀਤੇ ਲੋਕਾਂ ਦੇ, ਉਹ ਹੁਣ ਉਧਰੋਂ ਮੋਹ ਭੰਗ ਕਰਵਾ ਕੇ ਵਾਪਸ ਇਹ ਸਰਕਾਰੀ ਸੰਸਥਾਨਾਂ ਵੱਲ ਪਰਤ ਰਹੇ ਆ। ਹੁਣ ਜਿੱਦਾਂ ਇੱਕ ਝੁਕਾਅ ਹੋ ਰਿਹਾ, ਉਹ ਮੁੜ ਰਹੇ ਆ, ਮੋੜਾ ਪੈ ਰਿਹਾ। ਜੇ ਹੁਣ ਇਹਨਾਂ ਕਾਲਜਾਂ ਨੂੰ ਸੰਭਿਆ ਜਾਵੇ ਤਾਂ ਮੇਰੇ ਖਿਆਲ ਦੇ ਨਾਲ ਬਹੁਤ ਬਿਹਤਰ ਭਵਿੱਖ ਹੋ ਸਕਦਾ ਇਹਨਾਂ ਸਰਕਾਰੀ ਕਾਲਜਾਂ ਦਾ। ਪਰ ਹਾਲ ਦੀ ਘੜੀ ਤਾਂ ਲਾਈਏ ਇਹ ਜਿਹੜੇ ਸਰਕਾਰੀ ਕਾਲਜ ਆ ਉਹ ਰਾਮ ਭਰੋਸੇ ਹੀ ਆ, ਤੇ ਜਦੋਂ ਰਾਮ ਭਰੋਸੇ ਹੋਵੇ ਤੇ ਫਿਰ ਕਹਿ ਸਕਦੇ ਆ ਕਿ ਕੀ ਪਤਾ ਕਦੋਂ ਸੁਣੀ ਜਾਏਗੀ, ਰਾਮ ਜਾਣੇ। ਜੀ ਜੀ ਅਗਲੀ ਆਪਾਂ ਮਿੰਟੂ ਜੀ ਜੇ ਗੱਲ ਕਰੀਏ ਵੀ ਪੰਜਾਬ ਦੇ 250 ਕਰੋੜ ਦਾ ਫੰਡ ਮਹਾਰਾਸ਼ਟਰ ਦੇ ਖਾਤੇ ਪਏ, ਇਹ ਵੀ ਸਾਡੀ ਬਦਨਸੀਬੀ ਹੈ ਜੀ ਕਿ ਦੇਖੋ ਪੰਜਾਬ ਦੇ ਵਿੱਚ ਜੇ ਆਪਾਂ ਲਾਈਏ ਤਾਂ ਸੇਮ ਇੱਕ ਬਹੁਤ ਵੱਡਾ ਮਸਲਾ ਹੈ। ਇਹ ਸੇਮ ਦਾ ਪੈਸਾ ਸੀਗਾ ਜਿਹੜਾ 3 ਕਿਸ਼ਤਾਂ ਦੇ ਵਿੱਚ ਆਉਣਾ ਸੀਗਾ ਸਾਨੂੰ। 3 ਕਿਸ਼ਤਾਂ ਦੇ ਵਿੱਚੋਂ ਇੱਕ ਕਿਸ਼ਤ ਜਿਹੜੀ ਪਹਿਲੀ ਉਹ ਸਹੀ ਸਲਾਮਤ ਆ ਗਈ। ਦੂਜੀ ਕਿਸ਼ਤ ਸੀਗੀ ਜਿਹੜੀ ਆਉਣੀ ਸੀਗੀ ਮੇਰੇ ਖਿਆਲ ਦੇ ਨਾਲ 150 ਕਰੋੜ ਦੀ, ਉਹ ਕਿਸ਼ਤ ਜਿਹੜੀ ਅੜ ਗਈ। ਪਹਿਲੀ ਕਿਸ਼ਤ ਆਈ ਸੀਗੀ ਮੇਰੇ ਖਿਆਲ ਦੇ ਨਾਲ 240 ਕਰੋੜ ਦੀ, ਤੇ ਦੂਜੀ ਕਿਸ਼ਤ ਦੇ ਵਿੱਚੋਂ ਕਰੀਬ 280 ਕਰੋੜ ਰੁਪਇਆ ਹੋਰ ਮਿਲਣਾ ਸੀ, ਜਿਹਦੇ ਚੋਂ 100 ਕਰੋੜ ਰੁਪਇਆ ਮਿਲਿਆ। ਬਾਕੀ ਦੀ ਰਾਸ਼ੀ ਸੀਗੀ ਜਿਹੜੀ ਉਹ ਅੜ ਗਈ। 180 ਕਰੋੜ ਦੀ ਉਹ ਸੀ। ਤੀਜੀ ਕਿਸ਼ਤ ਜਿਹੜੀ ਆਉਣੀ ਸੀਗੀ ਉਹ ਬਿਲਕੁਲ ਹੀ ਨਹੀਂ ਆਈ, ਯਾਨੀ 1.5 ਕਿਸ਼ਤ ਆਈ ਤੇ 1.5 ਅੜ ਗਈ। 1.5 ਕਿਸ਼ਤ ਅੜਨ ਦਾ ਕਾਰਨ ਕੀ ਹੈ ਕਿ ਇਹਨਾਂ ਨੇ ਜਿਹੜਾ ਪੈਸਾ ਲਿਆ ਪਹਿਲੀ 1.5 ਕਿਸ਼ਤ ਦਾ, ਉਹ ਇਹਨਾਂ ਨੇ ਵਰਤਣਾ ਸੀਗਾ ਜੀ ਜਿੱਦਾਂ ਡਰੇਨਾਂ ਨੂੰ ਪੱਕਾ ਕਰਨ ਲਈ, ਡਰੇਨਾਂ ਦੀ ਸਫਾਈ ਕਰਨ ਲਈ, ਛੱਪੜਾਂ ਆਦੀਆਂ ਚੋਂ ਪਾਣੀ ਲਿਫਟ ਕਰਨ ਲਈ, ਇਹੋ ਜਿਹੇ ਕੰਮਾਂ ਤੇ ਇਹਨਾਂ ਨੇ ਇੱਧਰ ਉੱਧਰ ਕਰ ਲਿਆ। ਜਿਵੇਂ ਇਹ ਹੁਣ ਚੱਲਦਾ ਪਿਆ ਕਿ ਪੈਸਾ ਕਿਤੋਂ ਦਾ ਹੁੰਦਾ, ਲਾ ਕਿਤੇ ਦਿੱਤਾ ਜਾਂਦਾ, ਖਾਸ ਤੌਰ ਤੇ ਸੰਗਤ ਦਰਸ਼ਨ ਹੈਗਾ, ਉਹ ਹੜੰਬੇ ਵਾਂਗੂ ਸਭ ਕੁਝ ਖਿੱਚੀ ਜਾਂਦਾ। ਸੋ ਇਹ ਜਿਹੜਾ ਇੱਕ ਵਰਤੋਂ ਵਾਲਾ ਸਰਟੀਫਿਕੇਟ ਹੁੰਦਾ ਹਰੇਕ ਚੀਜ਼ ਦਾ, ਹਰੇਕ ਪ੍ਰੋਜੈਕਟ ਦੇ ਵਿੱਚ ਦਿੱਤਾ ਜਾਂਦਾ ਕਿ ਆਹ ਪੈਸਾ ਇੱਥੇ ਵਰਤਿਆ ਗਿਆ, ਆਹ ਪੈਸਾ ਇੱਥੇ ਵਰਤਿਆ ਗਿਆ। ਜਿਹੜੇ ਵਰਤੋਂ ਵਾਲੇ ਸਰਟੀਫਿਕੇਟ ਸੀ ਉਹ ਇਹਨਾਂ ਸਹੀ ਢੰਗ ਦੇ ਨਾਲ ਉੱਥੇ ਜਮ੍ਹਾਂ ਹੀ ਨਹੀਂ ਕਰਵਾਏ। ਹੋਇਆ ਕੀ, ਉਹਦਾ ਨੁਕਸਾਨ ਕੀ ਹੋਇਆ ਕਿ ਉਹ ਜਿਹੜਾ 250 ਕਰੋੜ ਦੇ ਕਰੀਬ ਰੁਪਈਆ ਸੀ ਉਹ ਉਹਨਾਂ ਨੇ ਚੁੱਕ ਕੇ ਮਹਾਰਾਸ਼ਟਰ ਨੂੰ ਦਿੱਤਾ। ਤੇ ਅੱਜ ਹਾਲ ਇਹ ਹੈ, ਮੈਂ ਤੁਹਾਨੂੰ ਇੱਕ ਅੰਕੜਾ ਦੱਸਦਾ, ਬੜਾ ਦਿਲਚਸਪ ਅੰਕੜਾ ਹੈ। ਸੇਮ ਆਪਣੇ 60,000 ਹੈਕਟੇਅਰ ਰਕਬੇ ਦੇ ਵਿੱਚ ਹੈ ਪੰਜਾਬ ਦੇ, ਕੁੱਲ ਹੈ 60,000 ਹੈਕਟੇਅਰ। ਇਹਦੇ ਚੋਂ ਅੱਧਾ ਕੱਲੇ ਮੁਕਤਸਰ ਜ਼ਿਲ੍ਹੇ ਦਾ ਹੈ ਜੀ, ਤੇ ਜਿੰਨਾ ਮੁਕਤਸਰ ਜ਼ਿਲ੍ਹੇ ਦਾ ਉਦੋਂ ਅੱਧਾ ਲਾ ਲਈਏ ਕੱਲੇ ਲੰਬੀ ਹਲਕੇ ਦਾ ਹੈ, ਜਿਹੜਾ ਮੁੱਖ ਮੰਤਰੀ ਸਾਹਿਬ ਦਾ ਆਪਣਾ ਹਲਕਾ ਹੈ। ਸੋ ਇੱਥੇ ਦੇਖ ਲਓ ਹੁਣ ਕਿੱਡੇ ਪੱਧਰ ਤੇ, ਕਿੱਡੇ ਵੱਡੇ ਪੱਧਰ ਤੇ ਜ਼ਰੂਰਤ ਹੈ ਇਹੋ ਜਿਹੇ ਪ੍ਰੋਜੈਕਟ ਦੀ। 1-2 ਪਿੰਡ ਮੈਂ ਤੁਹਾਨੂੰ ਦੱਸ ਸਕਦਾ, ਇੱਕ ਪੱਕੀ ਟਿੱਬੀ ਪਿੰਡ ਆ, ਮਿੱਡਾ ਪਿੰਡ ਆ, ਮੰਨੀ ਵਾਲਾ ਪਿੰਡ ਆ। ਇਹਨਾਂ ਪਿੰਡਾਂ ਦੇ ਜਿਹੜੇ ਰਕਬੇ ਆ ਉਹਨਾਂ ਦੇ ਵਿੱਚੋਂ ਜੇ ਲਾ ਲਈਏ ਕਿ ਥੋੜਾ ਬਹੁਤ ਰਕਬਾ ਹੈ ਜਿਹੜਾ ਵਾਂਦ ਹੈ, ਬਾਕੀ ਸਾਰਾ ਸੇਮ ਨੇ ਖਤਮ ਕੀਤਾ ਹੋਇਆ। ਹੁਣ ਥੋੜਾ ਜਿਹਾ ਬਚਾ, ਮੀਂਹ ਘੱਟ ਪਏ ਇੱਧਰ, ਸੋ ਇੱਧਰ ਬਹੁਤ ਜ਼ਰੂਰਤ ਸੀਗੀ। ਪਰ ਲੰਬੀ ਹਲਕੇ ਦੇ ਵਿੱਚ ਹੀ ਇਹ ਸੇਮ ਵਾਲਾ ਪ੍ਰੋਜੈਕਟ ਹੈ ਜਿਹੜਾ ਉਹ ਕਾਮਯਾਬ ਨਹੀਂ ਹੋ ਸਕਿਆ। ਹੋਰ ਦਾ ਤਾਂ ਪਤਾ ਹੀ ਨਹੀਂ ਕਿ ਉੱਥੇ ਕਦੋਂ ਹੋਏਗਾ। ਲੰਬੀ ਹਲਕੇ ਦੇ ਵਿੱਚ ਵੀ ਇਹ ਕਾਮਯਾਬ ਨਹੀਂ ਹੋਇਆ। ਉਹਦਾ ਕਾਰਨ ਇਹ ਸੀਗਾ ਕਿ ਜਿਹੜਾ ਪੈਸਾ ਆਉਂਦਾ ਸੀ ਉਹ ਸਹੀ ਥਾਂ ਤੇ ਲੱਗ ਨਹੀਂ ਸੀ ਰਿਹਾ। ਇਹਦਾ ਨੁਕਸਾਨ ਹੁਣ ਇਹ ਭਰਨਾ ਪਿਆ ਕਿ ਉਹ ਪੱਕੇ ਤੌਰ ਤੇ ਹੁਣ ਇੱਕ ਤਰ੍ਹਾਂ ਨਾਲ ਕਹਿ ਲਈਏ ਖਟਾਈ 'ਚ ਪੈ ਗਿਆ। ਕੋਸ਼ਿਸ਼ ਇਹ ਕਰਨਗੇ ਕਿ ਚੋਣਾਂ ਤੋਂ ਪਹਿਲਾਂ ਇਸ ਸੇਮ ਵਾਲੇ ਮੁੱਦੇ ਨੂੰ ਹੱਲ ਕੀਤਾ ਜਾਵੇ, ਪਰ ਲੱਗਦਾ ਨਹੀਂ ਹੁਣ ਜਿਸ ਤਰੀਕੇ ਦੇ ਨਾਲ ਇਹ ਅੜ ਗਿਆ, ਮੇਰੇ ਖਿਆਲ ਦੇ ਨਾਲ ਹੁਣ ਇਹ ਚੋਣਾਂ ਤੋਂ ਪਹਿਲਾਂ ਮੁਸ਼ਕਿਲ ਆ ਕਿ ਇਹ ਸੇਮ ਦੀ ਸਮੱਸਿਆ ਨੂੰ ਹੱਲ ਕੀਤਾ ਜਾ ਸਕੇ। ਜੀ 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 ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮਿੰਟੂ ਜੀ ਤੁਹਾਡਾ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ 'ਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।